ਤੇ ਮੈਕਸੀਕੋ ਚਲੇ ਜਾਂਦੇ ਆ। ਸਾਡੀ ਤਾਂ ਸਾਰੀ ਜਿਹੜੀ ਕੰਪਨੀ ਆ ਉਹ ਸਾਰਾ ਡਰਾਈਵਰ ਹੀ ਮੈਕਸੀਕੋ ਤੋਂ ਆ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਡੈਫੀਨੇਟਲੀ ਤੁਹਾਨੂੰ ਦੱਸਦਾ ਕਿ ਇਹ ਚੀਜ਼ਾਂ ਬਹੁਤ ਵੱਡੀਆਂ ਹੈਗੀਆਂ, ਜਿਹਦੇ ਵਿੱਚ ਕਿ ਪਹਿਲਾਂ ਇਹ ਰੋਕਿਆ ਜਾਂਦਾ ਸੀਗਾ ਕਿ ਇਹਨਾਂ ਨੂੰ ਜਿਹੜੇ ਮੈਕਸੀਕਨ ਡਰਾਈਵਰ ਆ ਖਾਸ ਕਰਕੇ ਉਹਨਾਂ ਨੂੰ ਮੈਕਸੀਕੋ ਬਾਰਡਰ ਤੋਂ ਕੁਝ ਮੀਲ ਅੰਦਰ ਆਉਣ ਦਿੱਤਾ ਜਾਵੇ, ਉੱਥੋਂ ਤੱਕ ਉਹ ਲੋਡ ਲਾ ਕੇ ਵਾਪਸ ਮੁੜ ਜਾਣ, ਕਿਉਂਕਿ ਟ੍ਰੇਨਿੰਗ ਦਾ ਲੈਵਲ ਹੋਰ ਕਈ ਚੀਜ਼ਾਂ ਜਿਹੜੀਆਂ ਆ ਉਹ ਬਹੁਤ ਹਰਟ ਕਰਦੀਆਂ ਸੀਗੀਆਂ। ਤੇ ਪਲੱਸ ਜਿਹੜਾ ਆ ਆਪ ਜਿੱਦਾਂ ਕਿ ਤੁਸੀਂ ਗੱਲ ਕੀਤੀ ਆ ਕਿ ਜਿਹੜਾ ਅਮਰੀਕਨ ਡਰਾਈਵਰ ਹੈਗਾ ਜਾਂ ਜਿਹੜੀ ਅਮਰੀਕਨ ਟਰੱਕਿੰਗ ਇੰਡਸਟਰੀ ਹੈਗੀ ਉਹ ਕੰਪੀਟ ਨਹੀਂ ਕਰ ਸਕਦੀ ਇਸ ਮਾਮਲੇ 'ਚ। ਜਦੋਂ ਪ੍ਰਾਈਸ ਦੀ ਗੱਲ ਆਉਂਦੀ ਆ ਸੇਮ ਥਿੰਗ ਆ, ਮੈਨੂਫੈਕਚਰਿੰਗ ਦਾ ਰੌਲਾ ਆਪਾਂ ਦੇਖਦੇ ਹਾਂ ਵੀ ਬਾਹਰਲੇ ਮੁਲਕਾਂ 'ਚ ਜਿੱਥੇ ਲੇਬਰ ਸਸਤੀ ਆ ਉਹਦੇ ਨਾਲ ਕੰਪੀਟ ਕਰਨਾ ਔਖਾ ਆ। ਤਾਂ ਹੀ ਤਾਂ ਟੈਰਿਫ ਵਾਰ ਦੇ ਵਿੱਚ ਆਪਾਂ ਇਸ ਟਾਈਮ ਪਹੁੰਚੇ ਹੋਏ ਆ। ਕਹਿੰਦੇ ਵੀ ਮੈਨੂਫੈਕਚਰਿੰਗ ਵਾਪਸ ਜਿਹੜੀ ਉਹ ਲਿਆਉਣੀ ਆ, ਪਰ ਕੰਪੀਟ ਕਰਨਾ ਇਸ ਤਰੀਕੇ ਦੇ ਨਾਲ ਔਖਾ ਹੋ ਜਾਂਦਾ ਹੈ। ਤੇ ਫਿਰ ਜਦੋਂ ਸਖਤ ਕਾਨੂੰਨ ਰੈਸੀਪ੍ਰੋਕਲ ਟੈਰਿਫ ਤੇ ਫਿਰ ਇਦਾਂ ਦੀਆਂ ਚੀਜ਼ਾਂ ਆਉਂਦੀਆਂ, ਫਿਰ ਸਾਰੇ ਜਣੇ ਕਹਿੰਦੇ ਵੀ ਆ ਕੀ ਜਿਹੜਾ ਉਹ ਗੱਲ ਜਿਹੜੀ ਉਹ ਬਣ ਗਈ ਆ। ਸੋ ਵੈਸੇ ਇੰਡਸਟਰੀ ਵਾਲਿਆਂ ਨੂੰ ਇੰਡਸਟਰੀ ਨੂੰ ਸਾਫ਼ ਰੱਖਣ ਦੇ ਲਈ ਆਪ ਹੀ ਪਹਿਲ ਕਦਮੀ ਜਿਹੜੀ ਉਹ ਰੱਖਣੀ ਚਾਹੀਦੀ ਆ। ਪਰ ਅਫਸੋਸ ਵਾਲੀ ਗੱਲ ਆ ਵੀ ਬੰਦੇ ਕਈ ਵਾਰੀ ਜਿੱਦਾਂ ਪਹਿਲਾਂ ਵੀ ਕਿਹਾ ਵੀ ਬੰਦਾ ਅੱਖੋਂ ਪਰੋਖੇ ਕਰ ਜਾਂਦੇ ਗੱਲ ਨੂੰ ਵੀ ਚੱਲ ਆਪਾਂ ਨੂੰ ਕਿਹੜਾ ਕੋਈ ਅਸਰ ਪੈਂਦੇ, ਆਪਣਾ ਕੰਮ ਸੈੱਟ ਚੱਲ ਰਿਹਾ ਆ ਸੋ ਚੱਲਣ ਦਈਏ। ਪਰ ਇਹ ਆ ਵੀ ਲੌਂਗ ਰਨ ਦੇ ਵਿੱਚ ਇਹਨਾਂ ਚੀਜ਼ਾਂ ਦੇ ਜਦੋਂ ਇੱਦਾਂ ਮਾੜਾ ਟਾਈਮ ਡਾਊਨ ਟਾਈਮ ਆਉਂਦਾ ਆ ਉਦੋਂ ਫਿਰ ਬਹੁਤ ਜ਼ਿਆਦਾ ਇਹ ਰੜਕਣ ਲੱਗ ਜਾਂਦੀਆਂ ਗੱਲਾਂ। ਬਿਲਕੁਲ ਜੀ। ਸੋ ਸਰੋਤਿਓ, ਜੇ ਤੁਹਾਡਾ ਵੀ ਕੋਈ ਕੁਐਸਚਨ ਹੈਗਾ ਜ਼ਰੂਰ ਕਾਲ ਕਰੋ। ਕੋਈ ਟੈਕਨੀਕਲ ਕੁਐਸਚਨ ਹੈਗਾ ਜਾਂ ਇਹਦੇ ਬਾਰੇ ਆ ਤੇ ਤੁਸੀਂ ਕਾਲ ਕਰ ਸਕਦੇ ਹੋ। ਲਾਈਵ ਪ੍ਰੋਗਰਾਮ ਚੱਲ ਰਿਹਾ ਸਾਡਾ, ਇਹ ਹਰ ਵੀਰਵਾਰ ਨੂੰ ਹੁੰਦਾ 9 ਵਜੇ ਤੋਂ ਲੈ ਕੇ 10 ਵਜੇ ਤਾਈਂ। ਤੇ ਫੋਨ ਨੰਬਰ ਹੈਗਾ 408 272 5200 408 272 5200 ਜੀ। ਇੱਕ ਹੋਰ ਜਿਹੜੀ ਆਪਾਂ ਖਬਰ ਕਰਦੇ ਹਾਂ ਤੇ ਫਿਰ ਕਾਲਸ ਵੱਲ ਨੂੰ ਵੱਧਦੇ ਹਾਂ। ਨੰਬਰ 408 272 5200 ਦੇ ਉੱਤੇ ਥੋੜੀ ਟੈਕਨੀਕਲ ਡਿਫੀਕਲਟੀ ਆਈ ਸੀ। ਜਿਹੜਾ ਲਾਈਵ ਆਨਲਾਈਨ ਆ ਉਹ ਥੋੜਾ ਦੇਰੀ ਦੇ ਨਾਲ ਜਿਹੜਾ ਉਹ ਸ਼ੁਰੂ ਜਿਹੜਾ ਹੋਇਆ ਆ, ਪਰ ਹੁਣ ਉਹ ਬਿਲਕੁਲ ਜਿਹੜਾ ਉਹ ਚੱਲ ਰਿਹਾ। ਸੋ ਤੁਸੀਂ ਅੱਗੇ ਇਸ ਨੂੰ ਸ਼ੇਅਰ ਕਰੋ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦੇ ਨਾਲ ਜਿਹੜੇ ਉਹ ਜੁੜ ਸਕਣ। ਇੱਕ ਡਰਾਈਵਰ ਦੇ ਦੁਆਰਾ ਜਿਹੜੀ ਆਪਣੀ ਕ੍ਰੈਸ਼ ਦੇ ਵਿੱਚ ਉਹਦੇ ਦੋਸ਼ਾਂ ਨੂੰ ਉਸ ਨੂੰ ਕਬੂਲ ਕਰ ਲਿਆ ਗਿਆ ਆ। ਸੇਂਟ ਇਗਨੇਟੀਅਸ ਕਾਲਜ ਦੀ ਪ੍ਰੈਪ ਹਾਕੀ ਦੀ ਟੀਮ ਸੀ, ਉਸ ਦੇ ਨਾਲ ਇਸ ਟਰੱਕ ਡਰਾਈਵਰ ਦਾ ਜਿਹੜਾ ਐਕਸੀਡੈਂਟ ਹੋਇਆ ਸੀ, ਜਿਸ ਦੇ ਕਰਕੇ ਕਈ ਜਿਹੜੇ ਉਸ ਦੇ ਵਿੱਚ ਪਲੇਅਰ ਸੀਗੇ ਉਹ ਇੰਜਰਡ ਹੋਏ ਸੀਗੇ। 20 ਜਿਹੜੇ ਸਟੂਡੈਂਟ ਐਥਲੀਟਸ ਆ ਉਹਨਾਂ ਨੂੰ ਨੁਕਸਾਨ ਜਿਹੜੀ ਆ ਉਹ ਇੰਜਰੀ ਹੋਈ ਸੀ। ਇਹ ਇੰਡੀਆਨਾ ਦੇ ਵਿੱਚ ਐਕਸੀਡੈਂਟ ਇੰਡੀਆਨਾ ਦਾ ਜਿਹੜਾ ਇੱਕ ਜੱਜ ਉਹਨਾਂ ਨੇ ਜਿਹੜਾ ਇੱਕ ਵਿਕਟਰ ਸੈਂਟੋਸ ਨਾਂ ਦਾ ਜਿਹੜਾ ਡਰਾਈਵਰ ਆ ਜੋ ਕਿ ਬਰੁਕਲਿਨ ਤੋਂ ਸੀਗਾ ਨਿਊਯਾਰਕ ਸਿਟੀ ਦੇ ਵਿੱਚ, ਉਸ ਨੂੰ 22.5 ਸਾਲ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਹੈਗੀ। ਇਸ ਨੇ ਗਿਲਟੀ ਪਲੀ ਆਪਣੇ ਆਪ ਨੂੰ ਕਰ ਲਿਆ ਸੀਗਾ। 2022 ਦਾ ਇਹ ਐਕਸੀਡੈਂਟ ਦਾ ਮਾਮਲਾ ਆ। ਤੇ ਜਦੋਂ ਕੋਰਟ ਦੇ ਵਿੱਚ ਪਹੁੰਚੇ ਬੀਤੇ ਸੋਮਵਾਰ ਦੀ ਗੱਲ ਆ, ਅਟਰਨੀਜ਼ ਤੇ ਫੈਮਲੀਜ਼ ਜਿਹੜੀਆਂ ਆ ਉਹਨਾਂ ਨੇ ਕਿਹਾ ਵੀ ਇਸ ਬੰਦੇ ਨੂੰ ਕੋਈ ਪਛਤਾਵਾ ਨਹੀਂ ਸੀਗਾ ਵੀ ਜਿਹੜਾ ਇਸਨੇ ਐਕਸੀਡੈਂਟ ਕੀਤਾ, ਜਿਸ ਦੇ ਵਿੱਚ ਸਟੂਡੈਂਟਸ ਦੇ ਨਾਲ ਭਰੀ ਹੋਈ ਜਿਹੜੀ ਸਟੂਡੈਂਟ ਵਾਲੀ ਬੱਸ ਦੇ ਵਿੱਚ ਜਦ ਇਸਨੇ ਆਪਣਾ ਟਰੱਕ ਮਾਰਿਆ ਸੀਗਾ ਤਾਂ ਉਹ ਬਹੁਤ ਜ਼ਿਆਦਾ ਜਿਹੜੇ ਬੱਚੇ ਆ ਉਹਨਾਂ ਨੂੰ ਸੱਟਾਂ ਜਿਹੜੀਆਂ ਉਹ ਲੱਗੀਆਂ ਸੀਗੀਆਂ। ਸੋ ਉਸੇ ਦੇ ਚੱਲਦਿਆਂ ਜਿਹੜੇ ਜੱਜ ਆ ਇੰਡੀਆਨਾ ਦੇ ਵਿੱਚ ਜਿਹੜਾ ਇਹ ਕੇਸ ਚੱਲਿਆ ਸੀ ਤਾਂ ਉਹਦੇ ਵਿੱਚ ਇਸ ਨੂੰ ਹੁਣ 22.5 ਸਾਲ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਹੈਗੀ ਆ। ਇਸ ਕਹਿੰਦੇ ਵੀ ਪੂਰੇ ਮਾਮਲੇ ਦੇ ਵਿੱਚ ਇੱਕ 15 ਸਾਲਾਂ ਦਾ ਮੁੰਡਾ ਸੀਗਾ ਜੋ ਕਿ ਸ਼ਿਕਾਗੋ ਤੋਂ ਸੀਗਾ। ਹੁਣ ਉਹ ਰਿਕਵਰ ਕਰਕੇ ਦੁਬਾਰਾ ਹਾਕੀ ਜਿਹੜੀ ਉਹ ਖੇਡਣ ਜਿਹੜਾ ਉਹ ਲੱਗ ਗਿਆ ਆ। ਪਰ ਉਹਦੀ ਮਾਂ ਕਹਿੰਦੀ ਆ ਵੀ ਬੜਾ ਔਖਾ ਵਕਤ ਅਸੀਂ ਜਿਹੜਾ ਇਸ ਦੇ ਵਿੱਚ ਕੱਟਿਆ ਆ ਤੇ ਪ੍ਰਮਾਤਮਾ ਦਾ ਸ਼ੁਕਰ ਹੀ ਆ ਵੀ ਉਸ ਦਾ ਮੁੰਡਾ ਤੇ ਬਾਕੀ ਜਿਹੜੇ ਉਸਦੇ ਟੀਮਮੇਟ ਆ ਇਸ ਭਿਆਨਕ ਐਕਸੀਡੈਂਟ ਦੇ ਵਿੱਚ ਉਹਨਾਂ ਦਾ ਬਚਾਅ ਹੋ ਗਿਆ ਸੀਗਾ। ਪਰ ਇਸ ਨੇ ਆਪਣੀਆਂ ਸਾਰੀਆਂ ਗਲਤੀਆਂ ਕਬੂਲ ਕਰਦੇ ਹੋਏ ਹੁਣ ਇਸ ਨੂੰ 22.5 ਸਾਲ ਦੀ ਸਜ਼ਾ ਮਿਲੀ ਆ ਜੀ। ਤੇ ਆਪਾਂ ਕਾਲਰਸ ਵੱਲ ਨੂੰ ਵਧਦੇ ਆ ਆਪਣੇ ਨਾਲ। ਰਾਜਕਰਨ ਇੱਕ ਹੋਰ ਇੰਪੋਰਟੈਂਟ ਖਬਰ ਹੈਗੀ ਆ ਕਿ ਜਿਹੜਾ ਕੈਲੀਫੋਰਨੀਆ ਦਾ ਐਡਵਾਂਸ ਫਲੀਟ ਰੂਲ ਹੈਗਾ ਉਹਦੇ ਵਿੱਚ ਕਾਰਬ ਵੱਲੋਂ ਜਿਹੜਾ ਅਫੀਸ਼ੀਅਲੀ ਪ੍ਰੋਸੈਸ ਸ਼ੁਰੂ ਕਰ ਦਿੱਤਾ ਗਿਆ ਆ ਟੂ ਟਰਮੀਨੇਟ ਐਡਵਾਂਸ ਕਲੀਨ ਫਲੀਟ ਰੂਲਸ। ਸੋ ਇਹ ਜਿਹੜੀ ਚੀਜ਼ ਹੈਗੀ ਆ ਕਾਫੀ ਮਤਲਬ ਕਿ ਮੈਂ ਪੜ੍ਹ ਰਿਹਾ ਹੈਗਾ ਇਸ ਵੇਲੇ ਕਿ ਇਹਦੇ ਵਿੱਚ ਜਿਹੜੀ ਆ 2023 ਦੇ ਵਿੱਚ ਜਿਹੜਾ ਕਾਨੂੰਨ ਸੀਗਾ ਜਿਹਦੇ ਵਿੱਚ ਕਿ ਇਲੈਕਟ੍ਰਿਕ ਟਰੱਕ ਕਰਨੇ ਸੀਗੇ ਕਨਵਰਟ,
ਉਹ ਜਿਹੜਾ ਰੂਲ ਹੈਗਾ ਆ ਉਹਨੂੰ ਉਹਨਾਂ ਨੇ ਜਿਹੜਾ ਆ ਟੇਕ ਬੈਕ ਕਰਨ ਦੀ ਜਿਹੜੀ ਆ ਜਾਂ ਉਹਨੂੰ ਰਿਪੀਲ ਕਰਨ ਦੀ ਜਿਹੜੀ ਆ ਉਹ ਕਵਾਇਦ ਸ਼ੁਰੂ ਕਰਤੀ ਹੈ। ਸੋ ਕਾਫੀ ਇੰਟਰਸਟਿੰਗ ਨਿਊਜ਼ ਆ, ਆਉਣ ਵਾਲੇ ਸਮੇਂ 'ਚ ਫੋਲੋ ਕਰਦੇ ਰਹਾਂਗੇ ਜੀ। ਆਪਣੇ ਨਾਲ ਕਾਲਰਸ ਜਿਹੜੇ ਆ ਉਹ ਜੁੜ ਰਹੇ ਆ, ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ। ਨੰਬਰ ਹੈ ਸਰੋਤਿਓ ਕਾਲ ਕਰਨ ਦੇ ਲਈ 408 272 52 100 ਦੇ ਉੱਤੇ। ਗੈਰੀ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ ਮੈਂ ਰਮਨ ਭਾਜੀ ਇਹਨਾਂ ਦਾ ਇੱਕ ਸਵਾਲ ਪੁੱਛਣਾ ਜੀ। ਸੁਣਦੇ ਤਾਂ ਰਹੀਦਾ ਵਾ ਤਕਰੀਬਨ ਪਤਾ, ਪਰ ਫਿਰ ਵੀ ਨੌਲੇਜ ਲਈ ਭਾਜੀ। ਮੈਂ ਜਿੱਦਾਂ ਨਾ ਮੇਰੀ ਸਮੋਕ ਟੈਸਟ ਹੋਇਆ ਸੀ, ਮਾਰਚ ਦੇ ਵਿੱਚ ਨੰਬਰ ਪਲੇਟਾਂ ਆਉਣੀਆਂ ਸੀ ਔਰ ਓਕੇ ਹੋ ਗਿਆ ਸੀ, ਆ ਗਈਆਂ ਸੀ ਹਨਾ, ਕੈਲੀਫੋਰਨੀਆ ਦੀਆਂ ਸੀ। ਤੇ ਜਿੱਦਾਂ ਹੁਣ ਭਾਜੀ ਜੇ 5-6 ਮਹੀਨੇ ਮੈਂ ਸਾਲ ਦੇ ਐਂਡ ਤੱਕ ਨਹੀਂ ਕੈਲੀਫੋਰਨੀਆ ਆਉਂਦਾ, ਫਿਰ ਵੀ ਆਪਾਂ ਨੂੰ ਸਮੋਕ ਟੈਸਟ ਕਰਾਉਣਾ ਪਊਗਾ? ਜੀ ਹਾਂਜੀ, ਤੁਸੀਂ ਕਿਉਂਕਿ ਉਸ ਪ੍ਰੋਗਰਾਮ ਦੇ ਵਿੱਚ ਹੈਗੇ ਆ। ਜੇ ਤੁਸੀਂ ਕੈਲੀਫੋਰਨੀਆ ਦੇ ਵਿੱਚ ਆਉਣਾ ਹੈਗਾ ਤਾਂ ਤੁਹਾਨੂੰ, ਜੇ ਤੁਸੀਂ ਨਹੀਂ ਆਉਣਾ ਹੈਗਾ, ਆਈ ਡੋਨਟ ਨੋ ਕਿ ਇਹਦਾ ਕੀ ਸਿਚੁਏਸ਼ਨ ਹੈਗੀ ਹੈ ਕਿ ਤੁਸੀਂ ਸਕਿਪ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ। ਪਰ ਜੇ ਤੁਸੀਂ ਕੈਲੀਫੋਰਨੀਆ ਦੇ ਨਾਲ ਰਿਲੇਟਡ ਮਤਲਬ ਕਿ ਆਉਣੇ ਹੈਗੇ ਆ ਜਾਂ ਲੇਟਰ ਆਨ ਆਉਣਾ ਹੈਗਾ ਤਾਂ ਤੁਹਾਨੂੰ ਕੰਪਲਾਇੰਟ ਰਹਿਣਾ ਪੈਣਾ। ਇਸ ਚੀਜ਼ 'ਚ ਹਾਲ ਦੀ ਘੜੀ 'ਚ ਇਹੋ ਹੀ ਹੈ। ਇਹ ਕਿੱਥੋਂ ਪਤਾ ਲੱਗ ਸਕਦਾ ਵੀ ਜੇ ਕਿਤੇ ਹੋਰ ਕਿੱਦਾਂ ਕਿ ਵੈਬਸਾਈਟ ਤੇ ਜਾਂ ਕਿੱਦਾਂ? ਹਾਂਜੀ, ਤੁਸੀਂ ਆਪਣੀ ਜਿਹੜੀ ਵੈਬਸਾਈਟ ਹੈਗੀ ਹੈ ਜਿੱਥੇ ਤੁਸੀਂ ਕਲੀਨ ਟਰੱਕ ਚੈੱਕ ਪ੍ਰੋਗਰਾਮ ਦੇ ਵਿੱਚ ਐਂਟਰ ਕੀਤਾ ਸੀਗਾ, ਉੱਥੇ 800 ਨੰਬਰ ਹੈਗਾ, ਉੱਤੇ ਕਾਲ ਕਰਕੇ ਪੁੱਛ ਸਕਦੇ ਆ। ਓਕੇ, ਥੈਂਕ ਯੂ। ਸਤਿ ਸ਼੍ਰੀ ਅਕਾਲ ਭਾਈ। ਥੈਂਕ ਯੂ। ਸਤਿ ਸ਼੍ਰੀ ਅਕਾਲ। ਹਾਂਜੀ ਬਰਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਭਾਜੀ। ਮੈਂ ਨਾ ਇੱਕ ਤਾਂ ਕੁਐਸਚਨ ਵੀ ਆ, ਇੱਕ ਮੈਂ ਥੋੜੀ ਜਿਹੀ ਬੇਨਤੀ ਕਰਨੀ ਸਾਰੇ ਆ ਟਰੱਕਾਂ ਵਾਲਿਆਂ ਨੂੰ। ਪਿਛਲੇ ਵੀਕ ਦੀ ਗੱਲ ਆ, ਮੈਂ ਅਰੋਰਾ ਔਰੀਗਨ ਦੇ ਵਿੱਚ ਤੇਲ ਪਾਉਂਦਾ ਸੀ ਤੇ ਮੋਹਰੇ ਆਪਣਾ ਮੁੰਡਾ ਤੇਲ ਪਵਾ ਕੇ ਮੋਹਰੇ ਟਰੱਕ ਖੜਾ ਕੀਤਾ ਸੀ ਉਸ ਬੰਦੇ ਨੇ। ਤੇ ਮੈਂ 10 ਕੁ ਮਿੰਟ ਵੇਟ ਕੀਤੀ ਤੇਲ ਪਵਾ ਕੇ, ਤੇ ਜਦ ਮੈਂ ਗਿਆ ਤਾਂ ਬੰਦਾ ਬਾਹਰ ਨਿਕਲਿਆ, ਕਹਿੰਦਾ ਭਾਜੀ ਮੈਂ ਤਾਂ ਰੋਟੀ ਖਾਣਾ, ਮੈਨੂੰ ਰੋਟੀ ਖਾ ਲੈਣ ਦੇ। ਮੈਂ ਕਿਹਾ ਠੀਕ ਆ। ਮੈਂ ਮੁੜ ਕੇ ਆਪਣੀ ਆ ਕੇ ਟਰੱਕ 'ਚ ਫੇਰ ਬਹਿ ਗਿਆ ਫਿਊਲ ਲਾਈਨ ਦੇ ਉੱਤੇ ਹੀ। ਪਿੱਛੇ ਕਾਲਾ ਖੜਾ ਸੀ, ਉਹ ਆਇਆ, ਮੈਨੂੰ ਕਹਿੰਦਾ ਕੀ ਗੱਲ ਹੋਈ? ਮੈਂ ਕਿਹਾ ਵੀ ਬੰਦਾ ਰੋਟੀ ਖਾਂਦਾ ਆ ਭਾਜੀ। ਉਹ ਬੰਦੇ ਨੇ ਜਾ ਕੇ ਗਾਲਾਂ ਗੂਲਾਂ ਕੱਢੀਆਂ ਤੇ ਬੰਦਾ ਫੇਰ ਤਾਂ ਤੁਰ ਪਿਆ, ਪਰ ਮੇਰੇ ਕਹੇ ਦੇ ਨਹੀਂ ਤੁਰਿਆ। ਮੈਂ ਬੇਨਤੀ ਕਰਦਾ ਭਰਾਵੋ ਨਾ ਇਹ ਕੰਮ ਕਰੋ। ਦੂਜੀ ਮੇਰੀ ਰਮਨ ਭਾਜੀ ਇਹ ਗੱਲ ਆ ਬਈ, ਇੰਗਲਿਸ਼ ਦਾ ਚਲੋ ਪ੍ਰਮਾਤਮਾ ਨੇ ਸਾਨੂੰ ਮਾੜੀ ਮੋਟੀ ਸਿਖਾਲਤੀ ਹੈ ਜਿੰਨੀ ਕੁ ਚਾਹੀਦੀ ਆ ਜੀ, ਪਰ ਆ ਜਿਹੜੇ ਆਪਣੇ DMV ਦੇ ਵਿੱਚ ਚੱਲਦੇ ਆ ਟੈਸਟ ਮਿਲਦੇ ਆਪਾਂ ਨੂੰ, ਉਹ ਸਪੈਨਿਸ਼ ਵਿੱਚ ਵੀ ਸੀਗੇ ਜਦੋਂ ਅਸੀਂ 95 'ਚ ਲਿਆ, ਉਦੋਂ ਤਾਂ ਸਪੈਨਿਸ਼ ਵਿੱਚ ਉਦੋਂ ਵੀ ਸੀਗੇ। ਆ ਹੁਣ ਤਾਂ ਪੰਜਾਬੀ ਦੇ ਵਿੱਚ ਵੀ ਹੈਗੇ। ਇਹਨਾਂ ਦਾ ਫੇਰ ਕੀ ਕਰੂਗੇ ਭਾਜੀ ਇਹ? ਭਾਜੀ ਮੇਰੇ ਖਿਆਲ ਦੇ ਵਿੱਚ ਤਾਂ ਨਹੀਂ ਹੋਣੇ ਚਾਹੀਦੇ। ਮਤਲਬ ਜੇ ਇਹ ਇੱਥੋਂ ਪੰਜਾਬੀ ਦੇ ਵਿੱਚ ਪੜ੍ਹ ਕੇ ਜਾਊਗਾ ਫਿਰ ਅੱਗੇ ਇੰਗਲਿਸ਼ ਕਿੱਦਾਂ ਸਿੱਖੂਗਾ? ਫਿਰ ਆਈ ਥਿੰਕ ਉਹ ਤਾਂ ਪ੍ਰੋਬਲਮ ਹੈਗੀ ਹੈ ਨਾ, ਕਿਉਂਕਿ ਪੰਜਾਬੀ ਦਾ ਟੈਸਟ ਆਪਣੇ DMV 'ਚੋਂ ਆਪਣੇ ਸੈਕਰਾਮੈਂਟੋ ਵੀ ਮਿਲਦਾ ਆ ਤੇ ਯੂਬਾ ਸਿਟੀ ਵੀ ਮਿਲਦਾ ਆ, ਹੋਰ ਵੀ ਇੱਕ ਦੋ ਆਪਣੇ ਜਿਹੜੀਆਂ ਇੱਥੇ ਲਾਗੇ ਬੰਨੇ ਆ ਸਾਰੇ ਪੂਰੇ ਪੰਜਾਬੀ ਦੀ ਬੁੱਕ ਵੀ ਹੈਗੀ ਆ। ਉਹ ਤਾਂ ਇਹਨਾਂ ਦਾ ਕੀ ਕਰੂਗੇ? ਦੇਖੋ ਅਸੀਂ ਇੱਕ ਬੰਨੇ ਤਾਂ ਲੜ ਭਿੜ ਕੇ ਚੀਜ਼ਾਂ ਜਿਹੜੀਆਂ ਉਧਰ ਨੂੰ ਕਰਾਉਂਦੇ ਆ, ਜਦੋਂ ਫਿਰ ਉਹਦਾ ਜਿਹੜਾ ਬਾਈ ਪ੍ਰੋਡਕਟ ਅਸਰ ਹੈਗਾ ਉਹ ਫਿਰ ਆਪਾਂ ਨੂੰ ਹੁਣ ਦਿਖ ਰਿਹਾ ਹੈਗਾ। ਜੇ ਹੁਣ ਆਪਾਂ ਸਾਰੀਆਂ ਨੇ ਕੋਸ਼ਿਸ਼ ਕਰਦੇ ਆ ਜੀ ਪੰਜਾਬੀ ਚਾਹੀਦੀ ਆ। ਅਸੀਂ ਤਾਂ ਮੈਂ 95 ਦੇ ਵਿੱਚ ਆਇਆ ਸੀ, ਅਸੀਂ ਤਾਂ ਹਾਈ ਸਕੂਲ ਕਰਕੇ ਆਏ ਸੀ, ਨਹੀਂ ਸੀ ਸਾਨੂੰ ਆਉਂਦੀ, ਪਰ ਪੜ੍ਹ ਕੇ ਪੇਪਰ ਦਿੱਤੇ ਲਏ ਆ। ਮੁੜ ਕੇ ਸਿੱਖੀ ਵੀ ਜਿੰਨੀ ਕੁ ਚਾਹੀਦੀ ਉਨੀ ਕੁ ਸਿੱਖੀ। ਮੈਂ ਇਹ ਨਹੀਂ ਕਹਿੰਦਾ ਅਸੀਂ ਬਹੁਤ ਪ੍ਰੋਫੈਸ਼ਨਲ ਹੋ ਗਏ ਆ ਤੇ, ਪਰ ਇਹ ਮੇਰਾ ਤਾਂ ਆਹੀ ਕੁਐਸਚਨ ਸੀਗਾ। ਨਹੀਂ ਹਾਂਜੀ, ਇਹ ਦੇਖੋ ਇਹ ਗੱਲ ਤਾਂ ਹੈ, ਇਹ ਆਪਾਂ ਵਿਰੋਧੀ ਆਪਸ ਦੇ ਵਿੱਚ ਇਹ ਗੱਲ ਬਣ ਜਾਂਦੀ ਆ ਵੀ ਫੈਡਰਲ ਲੈਵਲ ਦੇ ਉੱਤੇ ਟਰੰਪ ਹੁਣੀ ਇਹ ਕਹਿ ਰਹੇ ਆ, ਸਟੇਟ ਦੇ ਵਿੱਚ ਆਪਾਂ ਦੇਖ ਰਹੇ ਆ ਵੀ ਉਹ ਪੰਜਾਬੀ 'ਚ ਜੇ ਲੈ ਰਹੇ ਆ। ਰਮਨ ਜੀ ਥੈਂਕ ਯੂ ਵੀਰ ਜੀ ਕਾਲ ਦੇ ਲਈ, ਬੜੀ ਮਿਹਰਬਾਨੀ। ਇਹ ਡੈਫੀਨੇਟਲੀ ਜਿੱਦਾਂ ਤੁਸੀਂ ਸ਼ੁਰੂਆਤ 'ਚ ਵੀ ਗੱਲ ਕੀਤੀ ਸੀ ਵੀ ਇਹ ਮਸਲਾ ਜਿਹੜਾ ਉਹ ਆ ਸਕਦਾ, ਪਰ ਗੱਲ ਹੈ ਵੀ ਚਲੋ ਕੈਲੀਫੋਰਨੀਆ ਵਿੱਚ ਤਾਂ ਮੇ ਵੀ ਚੱਲ ਜੂਗਾ, ਪਰ ਜਦੋਂ ਬਾਹਰਲੀਆਂ ਸਟੇਟਾਂ ਵਾਲੇ ਜਦੋਂ ਜਾਂਦੇ ਆ, ਹੁਣ ਆਪਾਂ ਜੇ ਤਾਂ ਕੈਲੀਫੋਰਨੀਆ 'ਚ ਰਹਿਣਾ ਉਹ ਡਿਫਰੈਂਟ ਗੱਲ ਆ, ਪਰ ਤੁਸੀਂ ਆਲਰੇਡੀ ਉਦਾਹਰਨ ਵੀ ਦਿੱਤੀ ਹੈ ਵੀ ਕਈਆਂ ਨੂੰ ਟਿਕਟਾਂ ਜਿਹੜੀਆਂ ਕੈਲੀਫੋਰਨੀਆ 'ਚ ਵੀ ਨਹੀਂ ਚੱਲਣਾ ਹੈਗਾ, ਕਿਉਂਕਿ ਜਿਹੜਾ ਸਕੇਲ ਹੈ ਨਾ, ਸਕੇਲ ਦੇ ਉੱਤੇ ਜਿਹੜਾ ਲਾਅ ਲਾਗੂ ਹੁੰਦਾ ਫੈਡਰਲ ਲਾਅ ਲਾਗੂ ਹੁੰਦਾ, ਸਟੇਟ ਪਲੱਸ ਫੈਡਰਲ। ਸੋ ਇਹ ਜਿਹੜੀ ਚੀਜ਼ ਹੈ ਨਾ, ਇਹ ਉੱਥੇ ਨਹੀਂ ਲਾਗੂ ਹੋਣੀ। ਸਟੇਟ ਦਾ ਰੂਲ ਜਿਹੜਾ ਹੈਗਾ ਸੋ ਇਵੈਂਚੁਅਲੀ ਆਪਾਂ ਇਹ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੋਏ ਆ ਉਹ ਤਾਂ ਹੋ ਗਏ, ਮੇ ਬੀ ਆਉਣ ਵਾਲੇ ਸਮੇਂ 'ਚ ਚੇਂਜ ਕਰ ਦੇਣ, ਫਿਰ ਕੱਲੇ ਇੰਗਲਿਸ਼ 'ਚ ਹੀ ਰੱਖ ਦੇਣਗੇ। ਇਹਦਾ ਮਤਲਬ ਇਹ ਤਾਂ ਹੋ ਸਕਦਾ, ਕੀਤਾ ਜਾ ਸਕਦਾ ਜਿਸ ਹਿਸਾਬ ਦੇ ਨਾਲ ਹੁਣ ਆਪਣੇ ਆਰਡਰ ਇਸ਼ੂ ਹੁੰਦੇ ਆ, ਤੇ ਹੋ ਸਕਦਾ ਹੋ ਜਾਵੇ। ਨਹੀਂ ਉਹ ਤਾਂ ਹੋਊਗਾ ਨੈਚੁਰਲੀ, ਕਿੰਨੇ ਰੂਲ ਚੇਂਜ ਹੁੰਦੇ ਆ ਤਾਂ ਫਿਰ ਉਹ ਵੀ ਹੋਊਗਾ ਹੀ ਬਿਲਕੁਲ। ਕਿਉਂਕਿ ਦੇਖੋ ਨਾ ਪ੍ਰੋਬਲਮ ਫਿਰ ਐਂਡ ਆਫ ਦਾ ਡੇ ਪ੍ਰੋਬਲਮ ਇਹੋ ਹੀ ਆ ਕਿ ਜਦੋਂ ਤੁਸੀਂ
ਜਿਹੜਾ ਕੰਮ ਕਰਨਾ ਹੈਗਾ, ਜਿਹੜੀ ਜੌਬ ਕਰਨੀ ਹੈਗੀ ਆ, ਉਹਦੇ ਵਿੱਚ ਰਿਕੁਆਇਰਮੈਂਟ ਕੀ ਹੈ ਯਾਰ? ਹੁਣ ਆਪਾਂ ਇਹ ਤਾਂ ਕਾਮਨ ਸੈਂਸ ਹੈਗੀ ਆ। ਜੇ ਆਪਾਂ ਹੁਣ IT ਦਾ ਬੰਦਾ ਆ, ਜੇ ਉਹ IT ਦੇ ਵਿੱਚ ਉਹਨੇ ਜਾਣਾ ਆ, IT 'ਚ ਕੰਮ ਕਰਨਾ ਆ, ਤੇ ਉਹਨੂੰ ਕੋਡਿੰਗ ਨਹੀਂ ਆਉਂਦੀ ਜਾਂ ਉਹਨੂੰ IT ਦਾ ਕੁਝ ਨਹੀਂ ਆਉਂਦਾ, ਤੇ IT ਵਾਲੇ ਕਿਹਨੂੰ ਰੱਖ ਲੈਣਗੇ? ਜੇ ਤੁਹਾਡਾ ਬੰਦਾ ਸ਼ੈਫ ਤੁਸੀਂ ਰੱਖਣਾ ਆ, ਉਹਨੂੰ ਇਹ ਨਹੀਂ ਪਤਾ ਵੀ ਹਲਦੀ ਕੀ ਹੁੰਦੀ ਆ, ਲੂਣ ਕੀ ਹੁੰਦਾ ਹੈ, ਕਿੱਦਾਂ ਇਹਨੂੰ ਦੱਸਣਾ, ਕਿੱਦਾਂ ਇਹਨੂੰ ਸਮਝਾਉਣਾ, ਉਹਨੂੰ ਤੁਸੀਂ ਰੱਖ ਲਓਗੇ। ਹੁਣ ਹਰ ਇੱਕ ਜੌਬ ਦੀ ਇੱਕ ਰਿਕੁਆਇਰਮੈਂਟ ਹੁੰਦੀ ਹੈ, ਤੇ ਕਾਮਨ ਸੈਂਸ ਵਾਲੀ ਗੱਲ ਆ। ਮਤਲਬ ਜਦੋਂ ਬੰਦਾ ਸੜਕ ਤੇ ਜਾਂਦਾ ਆ, ਜੇ ਬੰਦੇ ਕੋਲ ਸਾਈਨ ਹੀ ਨਹੀਂ ਪੜ੍ਹੇ ਜਾ ਰਹੇ, ਜੇ ਬੰਦੇ ਨੂੰ ਇਹ ਨਹੀਂ ਪਤਾ ਹੈਗਾ ਕਿ ਅੱਗੇ ਕੀ ਵਾਰਨਿੰਗ ਲਿਖੀ ਆ, ਅੱਗੇ ਕੀ ਆ ਰਿਹਾ ਹੈਗਾ, ਕੀ ਹੋ ਰਿਹਾ ਹੈਗਾ, ਜਾਂ ਹੋਰ ਬਹੁਤ ਵੱਡੀਆਂ ਚੀਜ਼ਾਂ ਹੈਗੀਆਂ, ਸਿਰਫ ਸੜਕ ਦੀ ਜਿਹੜੀ ਸੇਫਟੀ ਆ ਉਹ ਵੱਖਰੀ ਆ। ਉਹ ਤੋਂ ਬਾਅਦ ਜਦੋਂ ਤੁਸੀਂ ਡੌਕ ਤੇ ਜਾਂਦੇ ਆ, ਤੁਸੀਂ ਉੱਥੇ ਵਰਕਰ ਨਾਲ ਗੱਲ ਕਰਨੀ ਆ, ਮੈਂ ਸਾਰਿਆਂ ਨੂੰ ਰਿਕਮੈਂਡ ਕਰੂੰਗਾ ਕਿ ਸਾਰਿਆਂ ਨੇ ਇੱਕ ਵਾਰੀ YouTube ਤੇ ਸਰਚ ਕਰਕੇ ਦੇਖੋ, ਉੱਥੇ ਦੇਖੋ ਲੈਵਲ 1 ਇਨਸਪੈਕਸ਼ਨ, ਲੈਵਲ 1 ਇਨਸਪੈਕਸ਼ਨ, DOT ਲੈਵਲ 1 ਇਨਸਪੈਕਸ਼ਨ। ਉੱਥੇ ਤੁਹਾਨੂੰ ਲਾਈਵ CHP ਵਾਲੇ ਇੱਕ ਆਟੋ ਟਰੱਕ ਹੈਗਾ ਜਿਹੜਾ ਕਾਰਾਂ ਹੌਲ ਕਰਦਾ, ਉਹਦੀ ਇਨਸਪੈਕਸ਼ਨ ਕਰਕੇ ਦਿਖਾ ਰਹੇ ਆ ਸਾਰਾ। ਉਹਦੇ ਵਿੱਚ ਦੇਖੋ ਵੀ ਉਹ ਜਿਹੜਾ ਪੁਲਿਸ ਵਾਲਾ ਆ, ਉਹ ਕਿੰਨੀ ਗੱਲਬਾਤ ਕਰ ਰਿਹਾ ਡਰਾਈਵਰ ਦੇ ਨਾਲ, ਔਰ ਡਰਾਈਵਰ ਨੂੰ ਉਹ ਗੱਲਬਾਤ ਦੱਸਣੀ ਸਮਝਾਉਣੀ ਆਉਣੀ ਚਾਹੀਦੀ ਆ। ਇਹ ਦੇयर इज नो ਕੁਐਸਚਨ ਅਬਾਊਟ ਇਟ, ਠੀਕ ਹੈ ਨਾ? ਤੁਹਾਨੂੰ ਜਿਹੜਾ ਵੀ ਬੰਦਾ ਹੁਣ ਇਸ ਚੀਜ਼ ਦੇ ਉੱਤੇ ਗੱਲ ਕਰਦਾ ਨਾ, ਉਹਨੂੰ ਡੈਫੀਨੇਟਲੀ ਇਦਾਂ ਦੀ ਵੀਡੀਓਜ਼ ਦੇਖਣੀਆਂ ਚਾਹੀਦੀਆਂ ਕਿ ਕਿੰਨੀ ਕੁ ਇੰਗਲਿਸ਼ ਲੋੜ ਪੈਂਦੀ ਆ, ਵੀ ਉੱਥੇ ਸਾਈਨ ਲੈਂਗੁਏਜ ਥੋੜੀ ਯੂਜ਼ ਕਰ ਸਕਦੇ ਆ ਤੁਸੀਂ, ਜਾਂ ਤੁਸੀਂ ਕਿੱਦਾਂ ਉੱਥੇ ਮਤਲਬ ਕਿ ਉਹਨੂੰ ਐਕਸਪਲੇਨ ਕਰੋਗੇ ਕਿ ਮੇਰੀ ਹੁਣ ਮੈਜੋਰਟੀ ਟਿਕਟਾਂ ਜਿਹੜੀਆਂ ਸਾਡੇ ਡਰਾਈਵਰਸ ਨੂੰ ਮਿਲਦੀਆਂ ਨਾ, ਉਹ ਅਨਏਬਲ ਟੂ ਐਕਸਪਲੇਨ ਆਪਣਾ ਜਿਹੜੀ ਸਿਚੁਏਸ਼ਨ ਆ ਉਹ ਐਕਸਪਲੇਨ ਹੀ ਨਹੀਂ ਕਰ ਪਾਉਂਦੇ। ਦੈਟ ਇਜ਼ ਦਾ ਰੀਜ਼ਨ। ਇਹ ਰੀਜ਼ਨ ਕਰਕੇ ਫਿਰ ਉਹ ਬਾਅਦ ਸਾਨੂੰ, ਹੁਣ ਅਸੀਂ ਟਿਕਟ ਫਾਈਟਿੰਗ ਦਾ ਕਰਦੇ ਸਾਂ, ਵੇਖੋ ਰੋਜ਼ ਟਿਕਟ ਫਾਈਟਿੰਗ ਦੀਆਂ ਕਾਲਾਂ ਆਉਂਦੀਆਂ ਆ, ਉਹ ਰੋਜ਼ ਉਹ ਇੱਕੋ ਗੱਲ ਕਹੇ, ਭਾਜੀ ਮੈਨੂੰ ਧੱਕੇ ਨਾਲ ਟਿਕਟ ਦੇਤੀ। ਮੈਂ ਕਿਹਾ ਯਾਰ ਕਮ ਔਨ, ਧੱਕੇ ਮਤਲਬ ਤੂੰ ਬੋਲਿਆ ਨਹੀਂ ਅੱਗੇ, ਤੂੰ ਉਹਨੂੰ ਕਿਹਾ ਨਹੀਂ ਕੁਝ ਵੀ, ਹੁਣ ਭਾਜੀ ਉੱਥੇ ਕੀ ਗੱਲ ਕਰਨੀ ਸੀ ਉਹਨਾਂ? ਜੀ, ਇਹ ਕਾਮਨ ਆਨਸਰ ਆ ਅੱਜ ਕੱਲ ਦਾ। ਜੀ ਰਾਜਗਾਂ ਜਿਹੜਾ ਵਾਈਟ ਹਾਊਸ ਵੱਲੋਂ ਪ੍ਰੈਸ ਰਿਲੀਜ਼ ਹੋਈ ਹੈ ਨਾ, ਮੈਂ ਉਹ ਸ਼ੇਅਰ ਕੀਤੀ ਆ ਉੱਤੇ, ਉਹ ਜੇ ਸ਼ੇਅਰ ਕਰ ਦਿਓ ਸਾਰਿਆਂ ਨੂੰ ਪਤਾ ਲੱਗ ਜਾਏ। ਐਨਫੋਰਸਿੰਗ ਕਾਮਨ ਸੈਂਸ ਰੂਲਸ ਆਫ ਦਾ ਰੋਡ ਫॉर ਅਮਰੀਕਾਜ਼ ਟਰੱਕ ਡਰਾਈਵਰਸ, ਇਹ ਜਿਹੜਾ ਐਗਜ਼ੀਕਿਊਟਿਵ ਆਰਡਰ ਪ੍ਰੈਜ਼ੀਡੈਂਟ ਵੱਲੋਂ ਜਾਰੀ ਹੋਇਆ ਸੀ ਅਪ੍ਰੈਲ 28 2025 ਦਾ ਆ, ਸੋ ਤਾਂ ਕਿ ਜਿਹੜੇ ਸਾਡੇ ਸਰੋਤੇ ਆ ਉਹਨੂੰ ਦੇਖ ਸਕਣ। ਜੀ ਬਿਲਕੁਲ, ਉਹ ਮੈਂ ਸ਼ੇਅਰ ਕਰ ਦਿੰਦਾ ਜੀ। ਤੇ ਬਿਲਕੁਲ, ਸੋ ਇਹ ਸਾਰੀਆਂ ਚੀਜ਼ਾਂ ਆਪਣੇ ਸਾਹਮਣੇ ਆ ਵੀ ਇਹ ਚੀਜ਼ਾਂ ਜਿਹੜੀਆਂ ਉਹ ਹੋ ਰਹੀਆਂ। ਪ੍ਰੋਫੀਸ਼ੀਐਂਸੀ ਜਿਹੜੀ ਇੰਗਲਿਸ਼ ਦੇ ਵਿੱਚ ਆ ਉਹ ਕਰਨੀ ਆ। ਹਾਂ, ਲੋਕਾਂ ਨੇ ਤੁਹਾਨੂੰ ਇਹ ਵੀ ਕਹਿਣਾ ਵੀ ਨਹੀਂ ਇਹ ਸਿਰਫ ਤੇ ਸਿਰਫ ਸ਼ਾਇਦ ਆਫਿਸਿਸ ਵਾਸਤੇ ਆ, ਉਹ ਇਹ ਰਿਕੁਆਇਰਮੈਂਟ ਪਹਿਲਾਂ ਹੀ ਸੀਗੀ। ਆਪਾਂ ਪਹਿਲਾਂ ਵੀ ਦੱਸਿਆ ਵੀ ਇਹ ਜਦੋਂ ਓਬਾਮਾ ਹੁਣੀ ਆਏ ਉਹਨਾਂ ਨੇ ਇਸ ਦੇ ਵਿੱਚ ਢਿੱਲ ਦੇ ਦਿੱਤੀ ਸੀ ਇਸ ਦੀ ਐਨਫੋਰਸਮੈਂਟ, ਉਹ ਕਹਿੰਦੇ ਸੀ ਵੀ ਕਰੜੀ ਨਾ ਕਰੋ, ਤੇ ਹੁਣ ਟਰੰਪ ਹੁਣੀ ਆਏ ਉਹ ਕਹਿੰਦੇ ਵੀ ਆਪਾਂ ਇਸ ਦੀ ਐਨਫੋਰਸਮੈਂਟ ਜਿਹੜੀ ਉਹ ਪੂਰੀ ਕਰਨੀ ਆ। ਸੋ ਇਹ ਹੁਣ ਬੜੀ ਗੱਲ ਆ, ਤਾਂ ਟਰੰਪ ਹੁਣਾਂ ਦੇ ਨਾਲ ਸਿੱਧੀ ਗੱਲ ਕਰ ਲਓ ਵੀ ਭਾਈ ਇਹ ਤੁਸੀਂ ਹਟਾ ਦਿਓ, ਸਾਨੂੰ ਪਹਿਲੇ ਉਦਾਂ ਹੀ ਜਿਹੜਾ। ਸੋ ਇਹ ਨਹੀਂ ਕਹਿੰਦੇ, ਇਹ ਜਿਹੜਾ ਆਰਡਰ ਵੀ ਹੈ ਨਾ ਉਹਦੇ ਚ ਨਹੀਂ ਇਹ ਨਹੀਂ ਕਿਹਾ ਵੀ ਕਿਤੇ ਵੀ ਉੱਥੇ ਪ੍ਰੋਫੈਸਰ ਲੱਗਣਾ, ਉਹ ਕਹਿੰਦੇ ਵੀ ਦੇ ਸ਼ੁੱਡ ਬੀ ਏਬਲ ਟੂ ਰੀਡ ਐਂਡ ਅੰਡਰਸਟੈਂਡ ਟ੍ਰੈਫਿਕ ਸਾਈਨਸ, communicate with traffic safety, border patrol, agriculture, checkpoints, and cargo weight limit station officers. Drivers need to provide feedback to their employers and customers and receive related directions in English. This is a common sense. ਜੀ 60 ਦਿਨ ਦਾ ਵਕਤ ਦਿੱਤਾ ਹੈ। 60 ਦਿਨਾਂ ਦੇ ਵਿੱਚ FMCSA ਨੂੰ ਕਿਹਾ ਵੀ ਭਾਈ ਇਸ ਦੇ ਉੱਤੇ ਸੈਕਟਰੀ ਆਫ ਜਿਹੜੀ ਟਰਾਂਸਪੋਰਟੇਸ਼ਨ ਆ, ਉਹਨਾਂ ਨੇ ਕਿਹਾ ਵੀ ਇਸ ਦੇ ਉੱਤੇ ਤੁਸੀਂ ਆਰਡਰ ਤੋਂ 60 ਦਿਨਾਂ ਦੇ ਵਿੱਚ ਤੁਸੀਂ ਇਹ ਸਾਰੇ ਕੰਮ ਜਿਹੜੇ ਉਹ ਖਿੱਚੋ, ਇਹਨਾਂ ਨੂੰ ਜਿਹੜੀ ਉਹ ਤੇਜ਼ੀ ਜਿਹੜੀ ਉਹ ਲਿਆਓ। ਪਰ ਆਪਾਂ ਆਲਰੇਡੀ ਇਸ ਤੇ ਜਿਹੜੇ ਅਸਰ ਆ ਉਹ ਦੇਖਣੇ ਸ਼ੁਰੂ ਕਰ ਚੁੱਕੇ ਹੈਗੇ ਆ। ਰਾਜਪਾਲ ਇੱਕ ਹੋਰ ਜਿਹੜੀ ਨਿਊਜ਼ ਹੈਗੀ ਆ, ਚੌਥੀ ਸਟੇਟ ਜੁੜ ਗਈ ਆ, ਟੈਨੇਸੀ, ਪੈਨਸਿਲਵੇਨੀਆ, ਫਲੋਰੀਡਾ, ਇਲੀਨੋਏ ਜਿਹੜੀ ਆ, ਡੈਲਾਵੇਅਰ, ਕੈਲੀਫੋਰਨੀਆ, ਇਹਨਾਂ ਦੇ ਵਿੱਚ ਜਿਹੜੀਆਂ ਸਟੇਟਸ ਜੁੜੀਆਂ ਹੈਗੀਆਂ, ਉਹਨਾਂ ਨੇ they're going to take action against license plate flippers। ਜਿਹੜੇ ਲਾਇਸੈਂਸ ਪਲੇਟ, ਜਿਹੜੇ ਟਰੱਕਾਂ ਦੀ ਲਾਇਸੈਂਸ ਪਲੇਟ ਫਲਿੱਪ ਹੋ ਜਾਂਦੀ ਆ ਦੂਜੀ ਲਾਇਸੈਂਸ ਪਲੇਟ ਲੈ ਕੇ, ਟੈਨੇਸੀ ਦੇ ਵਿੱਚ ਜਿਹੜਾ ਹੁਣ ਆ 1 ਸਾਲ ਪੁਰਾਣਾ ਲਾਅ ਆ, ਪਰ ਜਿਹੜਾ ਨਿਊ ਲਾਅ ਆ ਉਹਦੇ ਵਿੱਚ 1 ਸਾਲ ਦੀ ਕੈਦ ਤੇ $2500 ਜੁਰਮਾਨਾ। ਸੋ ਇਹ ਹੈਗਾ ਆ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਆਉਣ ਵਾਲੇ ਸਮੇਂ, ਦੇਖੋ ਇਹ ਚੀਜ਼ਾਂ ਅਸੀਂ ਬੜੇ ਚਿਰ ਤੋਂ ਕਰਦੇ ਆ ਰਹੇ ਹਾਂ। ਜਦੋਂ ਸਾਨੂੰ ਇੰਸ਼ੋਰੈਂਸ ਵਾਲੇ ਕਹਿੰਦੇ ਸੀਗੇ ਭਾਜੀ ਵੀ ਉਹਨਾਂ ਦੇ ਜੇ 50 ਟਰੱਕ ਆ, ਵਿੱਚੋਂ 10 ਟਰੱਕਾਂ ਦੀ ਇੰਸ਼ੋਰੈਂਸ ਹੈ ਨਹੀਂ ਗੀ,
ਉਹ ਉਦਾਂ ਹੀ ਵਿੱਚੇ ਕਾਲਾ ਮਾਲਾ ਜਿਹਾ ਹੋਈ ਜਾਂਦਾ ਆ। ਸੋ ਇਹ ਚੀਜ਼ਾਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਅੱਗੇ ਆ ਜਾਣੀਆਂ, ਸਾਰੀਆਂ ਹੀ ਆਉਂਦੀਆਂ ਜਾ ਰਹੀਆਂ। ਲਾ ਤਾਂ ਹੀ ਬਣਦੇ ਆ ਕਿਉਂਕਿ ਅਸੀਂ ਲਾ ਨੂੰ ਸਮਝ ਕੇ ਲਾ ਦੇ ਹਿਸਾਬ ਨਾਲ ਨਹੀਂ ਚੱਲਦੇ, ਲਾ ਨੂੰ ਇਵੇਡ ਕਰਨ, ਲਾ ਨੂੰ ਕਿਸੇ ਤਰੀਕੇ ਦੇ ਨਾਲ ਲੂਪ ਹੋਲ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਹਮੇਸ਼ਾ ਅਸੀਂ ਤਰੀਕਾ ਭਾਲਦੇ ਹਾਂ ਵੀ ਸਾਨੂੰ ਕੋਈ ਨਾ ਕੋਈ ਛੋਟਾ ਰਾਹ ਲੱਭ ਜਾਵੇ ਜੀ। ਇਹ ਲਾਇਸੈਂਸ ਪਲੇਟ ਫਲਿੱਪਰ ਦੇ ਬਾਰੇ ਥੋੜਾ ਦੱਸ ਦਿਓ ਵੀ ਕੀ ਉਹ ਲਗਾ ਲੈਂਦੇ ਸੀ, ਉਹਦੇ ਨਾਲ ਫਲਿੱਪ ਕਰ ਦਿੰਦੇ ਸੀ, ਪੁੱਠੀ ਕਰ ਦਿੰਦੇ ਸੀ? ਕਈ ਗੱਡੀਆਂ ਦੇ ਵਿੱਚ ਫਲਿੱਪਰ ਵੀ ਲੱਗੇ ਹੁੰਦੇ ਜਿਹੜੇ ਆਟੋਮੈਟਿਕਲੀ ਲਾਇਸੈਂਸ ਪਲੇਟ ਫਲਿੱਪ ਕਰ ਦਿੰਦੇ ਆ। ਉਹਦੇ ਲਾਇਸੈਂਸ ਪਲੇਟ ਦੇ ਵਿੱਚ ਲੱਗਾ ਹੁੰਦਾ। ਕਈ ਵਾਰੀ ਆਪ ਕੀਤੀਆਂ ਜਾਂਦੀਆਂ, ਕਈ ਵਾਰੀ ਆਟੋਮੈਟਿਕਲੀ ਹੋ ਜਾਂਦੀਆਂ, ਉਹ ਫਲਿੱਪ ਹੋ ਜਾਂਦੀਆਂ। ਸੋ ਉਹ ਜਿਹੜੇ ਆਟੋ ਫਲਿੱਪਰ ਹੈਗੇ ਆ ਉਹਨਾਂ ਦੇ ਉੱਤੇ ਬੈਨ ਵੀ ਆ, ਤੇ ਉਹਨਾਂ ਦੀ ਯੂਜ਼ ਜਿਹੜੀ ਆ ਉਹਦੀਆਂ ਜਿਹੜੀਆਂ ਵੱਖਰੀਆਂ ਸਟੇਟਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਫਾਈਨ, ਜੇਲ੍ਹ ਟਾਈਮ ਵੱਖਰਾ ਜਿਹੜਾ ਆ 4 ਸਟੇਟਾਂ ਹੋ ਗਈਆਂ ਜਿਹੜੀਆਂ ਕੀ ਕਰ ਰਹੀਆਂ ਇਹਨੂੰ। ਟੈਨੇਸੀ, ਪੈਂਸਿਲਵੇਨੀਆ, ਫਲੋਰੀਡਾ ਤੇ ਇਲੀਨੋਇਸ, ਇਹ ਜਿਹੜੀਆਂ 4 ਸਟੇਟਾਂ। ਡੈਲਾਵੇਅਰ 'ਚ, ਕੈਲੀਫੋਰਨੀਆ 'ਚ ਵੀ ਜਿੱਦਾਂ ਤੁਸੀਂ ਦੱਸਿਆ, ਨਿਊ ਜਰਸੀ, ਇੱਥੇ ਵੀ ਕੁਛ ਹਿੱਸਾ ਜਿਹੜਾ ਇਸ ਚੀਜ਼ ਦਾ ਆਲਰੇਡੀ ਜਿਹੜਾ ਉਹ ਹੈਗਾ ਆ। ਸੋ ਆਲਰੇਡੀ ਜਿਹੜੇ ਐਕਸ਼ਨ ਹੈ ਇਸ ਨੂੰ ਬਾਬਤ ਲਏ ਜਾ ਰਹੇ ਆ। ਆਪਣੇ ਅਗਲੇ ਕਾਲਰਸ ਰਾਜਲ ਉਹੀ ਹੁਣ ਤੇ ਕਹਿਣਾ ਪੈਂਦਾ, ਬਚੋ ਸਭ ਫੜੇ ਜਾਣਗੇ ਜਿਹੜੇ ਗਲਤ ਕੰਮ ਕਰਨਗੇ ਜੀ। ਆਪਣੇ ਅਗਲੇ ਕਾਲਰ ਨੇ ਜੁੜੇ ਹੋਏ ਸਰਬਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰਬਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਤਿੰਨ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਇਨਫੋਰਮੇਸ਼ਨ ਸ਼ੇਅਰ ਕਰਨੀ ਸੀ। ਇਹ ਮੰਡੇ ਦੀ ਗੱਲ ਹੈ ਜੀ। ਆਪਣਾ ਇੱਕ ਪੰਜਾਬੀ ਮੁੰਡਾ ਵਾਸ਼ਿੰਗਟਨ ਤੋਂ ਆ ਰਿਹਾ ਸੀਗਾ ਜੀ, ਤੇ ਉਹਨੂੰ ਬੀਡ ਵਾਲੀ ਸਕੇਲ ਤੇ ਉਹਨਾਂ ਨੇ ਫੁੱਲ ਕੀਤਾ ਇੰਸਪੈਕਸ਼ਨ ਵਾਸਤੇ। ਤੇ ਉਹਨਾਂ ਨੇ ਫਿਰ ਇੰਸਪੈਕਸ਼ਨ ਕਰਕੇ ਉਹਨਾਂ ਨੇ ਪੁੱਛਿਆ ਵੀ ਤੇਰੇ ਵੇਅਰ ਯੂ ਟ੍ਰਾਈਐਂਗਲ, ਉਹਨਾਂ ਨੇ ਪੁੱਛਿਆ ਤੇ ਉਹਨੂੰ ਸਮਝ ਨਹੀਂ ਲੱਗੀ ਵੀ ਉਹਨਾਂ ਨੇ ਕੀ ਪੁੱਛਿਆ ਆ। ਤੇ ਫਿਰ ਉਹਨੇ ਦੂਜੀ ਵਾਰੀ ਥੋੜਾ ਜਿਹਾ ਸਲੋ ਪੁੱਛਿਆ ਵੀ ਸ਼ਾਇਦ ਇਹਨੂੰ ਸਮਝ ਨਹੀਂ ਲੱਗੀ, ਉਹਨੂੰ ਫਿਰ ਨਹੀਂ ਪਤਾ ਲੱਗਾ। ਉਹ ਕਹਿੰਦੇ ਜੀ ਉਹਨੇ 4 ਵਾਰੀ ਪੁੱਛਿਆ, 4 ਵਾਰੀ ਉਸ ਬੰਦੇ ਨੂੰ ਇਹ ਸਮਝ ਨਹੀਂ ਲੱਗੀ ਵੀ ਤੇਰੇ ਟ੍ਰਾਈਐਂਗਲ ਕਿੱਥੇ ਆ, ਮਤਲਬ ਹੈਗੇ ਆ ਕਿ ਨਹੀਂ ਹੈਗੇ। ਤੇ ਫਿਰ ਉਹਨੇ ਮਤਲਬ ਉੱਥੇ ਉਹਨਾਂ ਨੇ ਸਕੇਲ ਤੇ ਉਹਨਾਂ ਨੇ ਲਿਖ ਦਿੱਤਾ ਵੀ ਡਰਾਈਵਰ ਜਿਹੜਾ ਆ ਉਹ ਕਮਿਊਨੀਕੇਟ ਨਹੀਂ ਕਰ ਸਕਦਾ, ਤੇ ਉਹਦਾ ਲਾਇਸੈਂਸ ਜਿਹੜਾ ਆ ਉਹ ਕਹਿੰਦੇ ਉਹਨਾਂ ਨੇ ਸਸਪੈਂਡ ਕਰ ਦਿੱਤਾ ਹੈ ਜੀ। ਇਹ ਮੰਡੇ ਦੀ ਗੱਲ ਹੈ ਜੀ। ਵੀਡ ਤਾਂ ਹੁਣ ਕੈਲੀਫੋਰਨੀਆ 'ਚ ਹੀ ਆ ਹਨਾ, ਇਹ ਤਾਂ ਹੁਣ ਹਾਂਜੀ ਬਿਲਕੁਲ ਜੀ। ਹਾਂਜੀ, ਲੱਗਦਾ ਸੀ ਕੈਲੀਫੋਰਨੀਆ ਸਰ ਨੂੰ ਬਾਅਦ ਚ ਕਰੂਗਾ, ਮੈਨੂੰ ਲੱਗਦਾ ਕੈਲੀਫੋਰਨੀਆ ਸਰ ਨੂੰ ਪਹਿਲਾਂ ਲੱਗ ਗਿਆ। ਇਹ ਤੁਸੀਂ ਦੇਖੋ ਜਿਹੜੇ ਸਾਡੇ ਗਵਰਨਰ ਆ ਉਹਨਾਂ ਨੇ 28 ਦੀ ਇਲੈਕਸ਼ਨ ਲੜਨੀ ਆ, ਉਹ ਬੜਾ ਕੁਝ ਕਰਨਾ ਉਹਨਾਂ ਨੇ। ਬਹੁਤ ਰਾਈਟ ਹੋ ਰਿਹਾ। ਹਾਂਜੀ ਮੈਂ ਸ਼ੋਅ ਸੁਣ ਰਿਹਾ ਸੀ, ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਕੁਝ ਨਹੀਂ ਹੋਣਾ ਜੀ, ਆਲਰੇਡੀ ਸ਼ੁਰੂ ਹੋ ਗਿਆ ਹੈ ਜੀ। ਮਤਲਬ ਇਹਨੂੰ ਲਾਈਟਲੀ ਨਾ ਲਿਆ ਜਾਵੇ, ਤੇ ਉਹ ਕਹਿੰਦੇ ਜੀ ਉਹ ਮਤਲਬ ਉਹਦਾ ਸਸਪੈਂਡ ਕਰ ਦਿੱਤਾ। ਇਹ ਫਰੋਮ ਦਾ ਗਰਾਊਂਡ ਰਿਪੋਰਟਿੰਗ ਹੈ ਜੀ। ਇਹ ਹੁਣ ਲੋਕਾਂ ਆਪ ਜਿਹੜੇ ਉਹ ਦੱਸ ਰਹੇ ਆ, ਇਹ ਨਾ ਕਿ ਉਹ ਵੀ ਅਸੀਂ ਆਪਣੇ ਕੋਲੋਂ ਕਿਹਾ, ਇਹ ਵੀਰ ਜੀ ਨੇ ਆਪ ਆ ਕੇ ਦੱਸਿਆ ਵੀ ਉਹਨਾਂ ਦੇ ਜਿਹੜਾ ਅੱਗੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਹੋ ਰਿਹਾ ਆ। ਸੋ ਸਾਨੂੰ ਤਾਂ ਕਹਿ ਦਿੰਦੇ ਆ ਵੀ ਤੁਸੀਂ ਜਾਣ ਕੇ ਇਦਾਂ ਕਰਦੇ ਉਦਾਂ ਕਰਦੇ। ਰਾਜਕਰਨ 2 ਅਫਸਰਾਂ ਨੂੰ ਕਿੱਦਾਂ ਰੋਕੋਗੇ ਤੁਸੀਂ? ਸਾਰਿਆਂ ਕੋਲੋਂ 2 ਕੇਸਿਸ, ਇੱਕ ਮੈਕਸੀਕਨ ਬੋਲਦੇ ਸੀ ਤੇ ਇੱਕ ਆਪਣੇ ਪੰਜਾਬੀ ਸੀਗੇ। 2 ਕੇਸਿਸ ਤਾਂ ਮੈਂ ਵੀ ਗੱਲ ਸੁਣੇ। ਹਾਂਜੀ ਜੀ, ਕੰਮ ਵੱਧ ਰਿਹਾ ਹੈ ਜੀ, ਕੰਮ ਸਖਤੀ ਜਿਹੜੀ ਉਹ ਸਾਹਮਣੇ ਹੀ ਆਪਣੇ ਜੀ। ਅਮਰਜੀਤ ਜੀ, ਸਤਿ ਸ਼੍ਰੀ ਅਕਾਲ। ਤਿੰਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਿਛਲੇ ਹਫ਼ਤੇ ਜਗਰੂਪ ਭਾਜੀ ਨੇ ਪੁੱਛਿਆ ਸੀਗਾ 90 ਡੇ ਇੰਸਪੈਕਸ਼ਨ ਵਾਲੇ ਐਨੂਅਲ ਇੰਸਪੈਕਸ਼ਨ। ਜਿੱਦਾਂ ਮੈਂ 8 ਸਾਲਾਂ ਦਾ ਟਰੱਕ ਚਲਾਇਆ, ਮੈਂ ਤਾਂ ਜਿਹੜਾ 90 ਡੇ ਇੰਸਪੈਕਸ਼ਨ ਹੈ ਆਪ ਹੀ ਕਰ ਲੈਂਦਾ ਹੁੰਦਾ ਸੀਗਾ। ਉਹ ਮਿਲਦਾ ਸਾਨੂੰ ਫੋਰਮ ਮਿਲਦਾ CHP ਵੈਬਸਾਈਟ ਤੋਂ, ਤੁਸੀਂ ਪ੍ਰਿੰਟ ਕਰ ਸਕਦੇ ਆ। ਫੋਰਮ ਹੈਗਾ CHP 108 OPI 062। ਜਿਹੜਾ 90 ਡੇ ਇੰਸਪੈਕਸ਼ਨ ਹੈ ਉਹ ਤੁਸੀਂ ਆਪ ਕਰ ਸਕਦੇ। ਜਿਹੜਾ ਐਨੂਅਲ ਇੰਸਪੈਕਸ਼ਨ ਆ ਉਹ ਸਰਟੀਫਾਈਡ ਮਕੈਨਿਕ ਕਰਾਉਣਾ ਪੈਂਦਾ ਹਰੇਕ ਸਾਲ। ਸੋ ਜਦੋਂ ਮੇਰੀਆਂ ਇੰਸਪੈਕਸ਼ਨ ਹੁੰਦੀਆਂ ਸੀਗੀਆਂ CHP ਜਾਂ, ਮੈਂ ਉਹ ਦਿਖਾ ਦਿੰਦਾ ਹੁੰਦਾ ਸੀ 90 ਡੇ ਦਾ। ਠੀਕ ਹੈ ਜੀ। ਦੂਜੀ ਗੱਲ, ਹਾਂਜੀ ਤੁਸੀਂ ਆਪ ਕਰ ਸਕਦੇ ਆ। ਦੂਜੀ ਗੱਲ ਭਾਜੀ, ਮੈਂ ਥੋੜਾ ਜਿਹਾ ਆਪਦਾ ਵਿਚਾਰ ਦੇਣਾ। ਜਿਹੜਾ ਟ੍ਰੇਡ ਵੋਰ ਆ ਨਾ, ਮੈਂ ਜਿੱਦਾਂ ਸਮਝਦਾ ਵੀ ਟਰੰਪ ਦਾ ਇੰਟੈਂਸ਼ਨ ਮਾੜਾ ਨਹੀਂ। ਜਿੱਦਾਂ ਆਪਾਂ ਨੂੰ ਚਾਹੀਦਾ ਵੀ ਕੰਪਨੀਆਂ ਜਿਹੜੀਆਂ ਕੋਰਪੋਰੇਸ਼ਨ ਵੱਡੀਆਂ ਬਾਹਰਲੇ ਮੁਲਕ ਚਲ ਜਾਂਦੇ, ਚਾਈਨਾ, ਇੰਡੀਆ, ਉਹ ਵਾਪਸ ਹੋਣੇ ਚਾਹੀਦੀਆਂ। ਆਪਾਂ ਨੂੰ ਵਾਪਸ ਵਧੀਆ ਕੰਮ ਮਿਲਣੇ ਚਾਹੀਦੇ। ਸਾਡੇ ਨਿਆਣਿਆਂ ਨੂੰ ਵੀ ਕੰਮ ਦੀ ਲੋੜ ਪੈਣੀ ਆ ਜਦੋਂ ਉਹਨਾਂ ਨੇ ਐਜੂਕੇਸ਼ਨ ਫਿਨਿਸ਼ ਕਰਨੀ ਆ ਜਾਂ ਕੋਈ ਟ੍ਰੇਨਿੰਗ ਕਰਨੀ ਆ ਜਾਂ ਕੁਛ। ਸੋ ਪਰ ਨਾ ਇਹ ਕਾਰ ਬਹੁਤ ਛੇਤੀ ਰਿਹਾ। ਜਿੱਦਾਂ
ਉਹ ਨਹੀਂ ਵਧੀਆ ਵਾਲਾ। ਇਹ ਥੋੜਾ ਜਿਹਾ ਚਾਹੀਦਾ ਲੌਂਗ ਟਰਮ ਪਲਾਨ। ਜਿੱਦਾਂ ਹੁਣ ਜਿਹੜੀਆਂ ਫੈਕਟਰੀਆਂ 20-30 ਸਾਲ ਪਹਿਲਾਂ ਬੰਦ ਹੋ ਗਈਆਂ ਜਾਂ ਵੇਅਰਹਾਊਸ ਬੰਦ ਹੋ ਗਏ, ਏਡੀ ਛੇਤੀ ਖੋਲ ਕੇ ਤਾਂ ਸਕਦਾ ਨਾ ਉਹਨਾਂ ਨੂੰ। ਸੋ ਇਹਦੇ ਵਿੱਚ ਇਹ ਜਿੱਦਾਂ ਇਹਦਾ ਪਲੈਨਿੰਗ ਹੈ ਨਹੀਂ ਗਾ, ਜਿਹਦਾ ਬਹੁਤ ਵਧੀਆ ਜ਼ਿਆਦਾ ਸਹੀ ਹੈ ਨਾ। ਜਿੱਦਾਂ ਜਿਹੜੀ ਇਹ ਤਾਂ ਅਮਰਜੀਤ ਜੀ, ਇਹ ਤਾਂ ਹੁਣ ਸਮਾਂ ਹੀ ਦੱਸੂਗਾ ਵੀ ਕਿੱਦਾਂ ਦਾ ਜਿਹੜਾ ਉਹ ਚੱਲ ਰਿਹਾ। ਲੋਕ ਤਾਂ ਵੈਸੇ ਇਕਨੋਮੀ ਤੋਂ ਹੁਣ ਦੁਖੀ ਆ। ਕੋਈ ਕਹਿਣਗੇ ਵੀ ਨਹੀਂ ਥੋੜਾ ਜਿਹਾ ਹੁਣੇ ਸਹਿ ਲਓ ਤੇ ਚੰਗਾ ਆ, ਥੋੜਾ ਦੂਰ ਤੱਕ ਬਾਅਦ ਚ ਨਾ ਹੋਵੇ। ਹਰ ਇੱਕ ਦੇ ਆਪੋ ਆਪਣੇ ਜਿਹੜੇ ਵਿਚਾਰ ਆ, ਜਿੱਦਾਂ ਇਹ ਤੁਹਾਡੇ ਵਿਚਾਰ ਆ, ਕਿਸੇ ਹੋਰ ਦੇ ਇਸ ਤੋਂ ਡਿਫਰੈਂਟ ਵੀ ਜਿਹੜੇ ਹੋ ਸਕਦੇ ਆ। ਪਰ ਇਹ ਆ ਵੀ ਆਪਾਂ ਨੂੰ ਸਮਾਂ ਕੱਢਣਾ ਪੈਣਾ ਹੈ, ਜਿੱਦਾਂ ਦਾ ਵੀ ਜਿਹੜਾ ਉਹ ਚੱਲ ਰਿਹਾ। ਪਰ ਆਪਾਂ ਇਹ ਵੀ ਦੇਖ ਰਹੇ ਹਾਂ ਵੀ ਯੂਕੇ ਦੇ ਨਾਲ ਇੱਕ ਵਧੀਆ ਜਿਹੜੀ ਡੀਲ ਆ ਉਹਨਾਂ ਨੇ ਆਲਰੇਡੀ ਕਰ ਰਹੀ ਆ, ਇਹ ਰੈਸੀਪ੍ਰੋਕਲ ਟੈਰਿਫ ਤੋਂ ਬਾਅਦ ਦੇ ਵਿੱਚ ਹੀ। ਜੀ ਆਪਣੇ ਅਗਲੇ ਕਾਲਰ ਨੇ ਮਨਜਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਕੈਲੀਫੋਰਨੀਆ ਦਾ ਸਮੌਗ ਟੈਸਟ ਬਾਰੇ ਜਿਹੜਾ ਵੀਰ ਉਹਨਾਂ ਨੇ ਪੁੱਛਿਆ ਸੀਗਾ ਵੀ ਕੈਲੀਫੋਰਨੀਆ ਤੋਂ ਬਾਹਰ ਰਹਿੰਦੇ ਆ ਤਾਂ ਉਹਨਾਂ ਨੂੰ ਕਰਾਉਣਾ ਨਹੀਂ ਪੈਣਾ ਟੈਸਟ, ਉਹਨਾਂ ਨੂੰ ਕਰਾਉਣਾ ਪੈਣਾ ਵੀਰ ਜੀ। ਤੇ ਜਿਹੜੇ ਵੀਰ ਸਾਲ ਦੇ ਵਿੱਚ ਇੱਕ ਅੱਧੀ ਵਾਰ ਕੈਲੀਫੋਰਨੀਆ ਆਉਂਦੇ ਆ, ਕਾਰਬਟੀ ਸਾਈਡ ਦੇ ਉੱਤੇ 7 ਡੇਜ਼ ਵੇਵਰ ਹੁੰਦਾ ਵੀ ਐਂਟਰੈਂਸ, ਤੇ ਤੁਸੀਂ 7 ਦਿਨ ਤੱਕ ਤੁਸੀਂ ਕੈਲੀਫੋਰਨੀਆ ਆ ਸਕਦੇ ਆ। ਠੀਕ ਹੈ। ਤੇ ਜਿਹੜੇ ਵੀਰ ਕੈਲੀਫੋਰਨੀਆ ਨੂੰ ਉਹਨਾਂ ਨੇ ਚੱਲਣਾ ਹੀ ਚੱਲਣਾ, ਉਹਨਾਂ ਨੂੰ ਕੰਪਲਾਇੰਸ ਹੋਣਾ ਹੀ ਪੈਣਾ ਜੀ। ਠੀਕ ਹੈ ਜੀ। ਹਾਂ, ਉਹ ਕਹਿੰਦੇ ਸੀਗੇ ਨਾ ਵੀ ਸ਼ਾਇਦ ਉਹਨਾਂ ਨੇ ਆਉਣਾ ਨਹੀਂ ਆ, ਪਰ ਇਹ ਵੀ ਜੇ ਬਾਅਦ ਦੇ ਵਿੱਚ ਮੂਡ ਬਣਦਾ ਆ ਰਮਨ ਜੀ, ਕਿਤੇ ਲੋਡ ਮਿਲਦੇ ਆ ਵਧੀਆ ਸੋਹਣੇ, ਤਾਂ ਫਿਰ ਬੰਦਾ ਆਉਂਦਾ ਹੈ ਤੇ ਫਿਰ ਉਦੋਂ ਵੀ ਤਾਂ ਕੰਪਲਾਇੰਟ ਹੋਣਾ ਹੀ ਪੈਣਾ ਆ, ਉਦੋਂ ਵੀ ਕਰਾਉਣਾ ਹੀ ਪੈਣਾ ਆ। ਜੀ ਰਮਨ ਜੀ, ਆਵਾਜ਼ ਸੁਣ ਪਾ ਰਹੇ? ਹਾਂਜੀ, ਮੈਨੂੰ ਤਾਂ ਸੁਣਦੇ ਆ ਜੀ। ਠੀਕ ਹੈ ਜੀ। ਰਾਕੇਸ਼, ਜਿਹੜੀ ਇੱਕ ਚੀਜ਼ ਹੋਰ ਹੈਗੀ ਆ ਕਿ ਆਪਾਂ ਜਿਹੜੀ ਨਾਪਟਾ ਤੇ ਇੱਕ ਜਿਹੜੀ ਸਾਡੀ ਟੈਕ ਕੰਪਨੀ ਹੈਗੀ, ਨਾਪਟਾ ਦੀ ਮੈਂਬਰ ਹੈਗੀ ਆ ਐਕਸੈਸ ਟਰੈਕ, ਉਹਨਾਂ ਦੀ ਹੈਲਪ ਦੇ ਨਾਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਇੱਕ ਕੋਈ ਨਾ ਕੋਈ ਇੰਗਲਿਸ਼ ਸਪੀਕਿੰਗ ਜਿਹੜੀ ਲਰਨ ਕਰਨ ਦੀ ਆ, ਉਹ ਕੋਈ ਨਾ ਕੋਈ ਐਪ ਜਾਂ ਕੋਈ ਨਾ ਕੋਈ ਸਿਸਟਮ, ਕੋਈ ਨਾ ਕੋਈ ਇੱਦਾਂ ਦੀ ਚੀਜ਼ ਜਿਹੜੀ ਆ ਉਹ ਜਲਦੀ ਲੈ ਕੇ ਆਈਏ, ਜਲਦੀ ਸ਼ੁਰੂ ਕਰੀਏ, ਤਾਂ ਕਿ ਜਿਹੜੇ ਆਪਣੇ ਲਿਸਨਰਸ ਹੈਗੇ ਆ, ਮੈਂਬਰਸ ਹੈਗੇ ਆ ਜਾਂ ਡਰਾਈਵਰ ਮੈਂਬਰਸ ਹੈਗੇ ਆ, ਉਹ ਉਹਨੂੰ ਸਿੱਖ ਸਕਣ, ਉਹਨੂੰ ਸਮਝ ਸਕਣ ਤੇ ਲਰਨ ਕਰ ਸਕਣ। ਸੋ ਇਹਦੇ ਲਈ ਜਲਦੀ ਹੀ ਕੋਸ਼ਿਸ਼ ਕਰਾਂਗੇ ਕਿ ਇਹ ਚੀਜ਼ ਜਿਹੜੀ ਆ ਇਹ ਲੈ ਕੇ ਆਂਦੀ ਜਾਵੇ। ਬਾਕੀ ਸਾਡੇ ਕੋਲ ਨਾਪਟਾ ਦੇ ਕੋਲ ਇਸ ਵੇਲੇ ਡਿਸਪੈਚ ਕਲਾਸਿਸ ਜਾਂ ਉਹ ਸਾਰਾ ਕੁਝ ਵੀ ਹੈਗਾ ਆ। ਸੋ ਜੇ ਕਿਸੇ ਨੇ ਵੀ ਇੱਦਾਂ ਦਾ ਕੋਈ ਵੀ ਚੀਜ਼ ਕਰਨੀ ਹੈਗੀ ਹੈ ਤਾਂ ਸਾਨੂੰ ਜਿਹੜਾ ਉਹ ਮੈਨੂੰ ਟੈਕਸਟ ਕਰ ਸਕਦੇ ਹੈਗੇ 5597018000 ਦੇ ਉੱਤੇ। ਤੇ ਪਲੱਸ ਜਿਹੜਾ ਡਰਾਈਵਰ ਦੀ ਟਿਕਟ ਫਾਈਟਿੰਗ ਪਲਾਨ ਹੈਗੀ ਆ 2995 ਦੀ ਅਵੇਲੇਬਲ ਹੈਗੀ ਆ। ਸੋ ਜਿਹੜੀ ਦੂਜੀ ਕੰਪੈਰੇਬਲ ਪਲਾਨ ਹੈਗੀ ਉਹ $60 ਦੀ ਹੈਗੀ ਆ। ਸੋ ਆਪਣੀ ਆਲਮੋਸਟ ਲਾਈਕ 50% ਆਫ ਹੈਗੀ ਆ ਇਸ ਵੇਲੇ। ਸੋ ਜੇ ਤੁਸੀਂ ਡਰਾਈਵਰ ਦੀ ਪਲਾਨ ਵੀ ਲੈਣੀ ਹੈਗੀ ਉਹ ਵੀ ਲੈ ਸਕਦੇ ਆ। ਤੇ ਬਾਕੀ ਜਿਹੜੀ ਆ ਇੰਗਲਿਸ਼ ਸਪੀਕਿੰਗ ਦਾ ਹੈਗਾ ਉਹ ਜਲਦੀ ਹੀ ਕੋਸ਼ਿਸ਼ ਕਰਾਂਗੇ ਕਿ ਜਿੰਨੀ ਜਲਦੀ ਹੋ ਸਕਦਾ ਤੁਹਾਡੇ ਸਾਹਮਣੇ ਲੈ ਕੇ ਆਈਏ ਜੀ। ਉਦਾਂ ਡਿਓਲਿੰਗੋ, ਬੈਬਲ, ਮੈਮੋਰਾਈਜ਼, ELS, ਮੌਂਡਲੀ, ਪਤਾ ਨਹੀਂ ਕਿੰਨੀਆਂ ਜਿਹੜੀਆਂ, ਕਿਉਂਕਿ ਇੰਗਲਿਸ਼ ਸਿੱਖਣ ਲਈ ਆਪਣੇ ਬੰਦੇ ਥੋੜੀ ਇਕੱਲੇ ਆ, ਜਿਹੜੇ ਚੀਨ ਤੋਂ ਆਉਂਦੇ ਆ, ਹੋਰ ਮੁਲਕਾਂ ਤੋਂ ਆਉਂਦੇ ਆ, ਉਹ ਵੀ ਤਾਂ ਸਿੱਖਦੇ ਆ, ਉਹ ਆਪਾਂ ਦੇ ਜ਼ਰੀਏ ਸਿੱਖਦੇ ਆ। ਦੂਜੀ ਗੱਲ ਹੁੰਦੀ ਆ, ਕਈ ਵਾਰੀ ਤੁਹਾਨੂੰ ਨਾ ਥੋੜੀ ਜਿਹੀ ਹੈਂਡ ਹੋਲਡਿੰਗ ਚਾਹੀਦੀ ਹੁੰਦੀ ਆ। ਸੋ ਹਾਂਜੀ, ਉਹ ਥੋੜਾ ਮੇਰੇ ਖਿਆਲ ਦੇ ਵਿੱਚ ਚਾਹੀਦੀ ਆ ਥੋੜੀ ਜੀ। ਆਪਣੇ ਬੰਦੇ ਥੋੜੇ ਆਦੀ ਆ ਨਾ ਫਿਰ ਇਦਾਂ ਇਸ ਚੀਜ਼ ਦੇ, ਆਪਣੇ ਬੰਦੇ ਆਦੀ ਨੇ ਵੀ ਫੜ ਕੇ ਕਰਾਇਆ ਜਾਵੇ ਕੰਮ ਤਾਂ ਫਿਰ। ਹਾਂ ਨਹੀਂ, ਨਾਲੇ ਦੂਜੀ ਗੱਲ ਆ, ਮੈਂ ਇਹ ਵੀ ਗੱਲ ਕਹੂੰਗਾ, ਰਿਕੁਐਸਟ ਕਰੂੰਗਾ, ਜੇ ਘਰੇ ਵੀ ਜਿਹੜੇ ਸੁਣਦੇ ਹੈਗੇ ਆ, ਬਾਲ ਬੱਚੇ ਆ, ਜਿਹੜੀਆਂ ਵਾਈਫs ਆ, ਮਾਪੇ ਆ, ਉਹ ਵੀ ਜੇ ਸੁਣਦੇ ਆ ਤਾਂ ਡੈਫੀਨੇਟਲੀ ਇਨਕਰੇਜ ਕਰੋ ਉਹਨਾਂ ਨੂੰ ਵੀ ਤੁਸੀਂ ਇਹ ਸਿੱਖੋ। ਡਿਸਕਰੇਜਮੈਂਟ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ, ਇਨਕਰੇਜਮੈਂਟ ਹੋਣੀ ਚਾਹੀਦੀ ਆ। ਅਸੀਂ ਵੀ ਇੱਥੇ ਸਾਡੇ ਕੋਲ ਵੀ ਸਾਰਾ ਦਿਨ ਜਿਹੜੇ ਡਰਾਈਵਰਸ ਆਉਂਦੇ ਆ ਸਾਰਿਆਂ ਨੂੰ ਇਨਕਰੇਜ ਕਰੀਦਾ ਵੀ ਭਾਈ ਕੁਛ ਨਾ ਕੁਛ ਜ਼ਰੂਰ ਸਿੱਖੋ, ਤਾਂ ਕਿ ਜਿਹੜਾ ਤੁਹਾਨੂੰ ਰਸਤੇ ਦੇ ਵਿੱਚ ਪ੍ਰੋਬਲਮ ਜਿਹੜੀਆਂ ਨਾ ਆਉਣ। ਬਿਲਕੁਲ, ਕੋਈ ਆਪਾਂ ਇਹ ਨਹੀਂ ਕਹਿ ਰਹੇ ਵੀ ਆਪਣੀ ਬੋਲੀ ਜਿਹੜੀ ਉਹ ਛੱਡ ਦੋ ਜਾਂ ਆਪਣੀ ਭਾਸ਼ਾ ਜਿਹੜੀ ਉਹ ਤੁਸੀਂ ਛੱਡ ਦੋ, ਛੱਡਣ ਨੂੰ ਨਹੀਂ ਕਹਿ ਰਹੇ ਅਸੀਂ, ਬਸ ਇਹੀ ਕਹਿ ਰਹੇ ਵੀ ਓਨੀ ਕੁ ਲਰਨ ਕਰ ਲਓ, ਓਨੀ ਕੁ ਸਿੱਖ ਲਓ ਜਿਹਦੇ ਨਾਲ ਕਮਿਊਨੀਕੇਟ ਕਰਨਾ, ਤੁਹਾਡੀ ਗੱਲਬਾਤ ਕਰਨੀ ਅਫਸਰ ਦੇ ਨਾਲ, ਰੋਡ ਦੇ ਉੱਤੇ, ਸ਼ਿਪਰ ਦੇ ਨਾਲ, ਦੂਜੇ ਦੇ ਨਾਲ, ਬ੍ਰੋਕਰ ਦੇ ਨਾਲ, ਸਾਰਿਆਂ ਦੇ ਨਾਲ ਜਿਹੜੀ ਗੱਲਬਾਤ ਕਰਨੀ ਜਿਹੜੀ ਤੁਹਾਨੂੰ ਸੌਖੀ ਹੋਵੇ, ਬਸ ਇੰਨੀ ਕੁ ਜਿਹੜੀ ਉਹ ਐਟਲੀਸਟ ਜਿਹੜੀ ਉਹ ਸਿੱਖ ਲਈ ਜਾਵੇ ਜੀ। ਰਾਜਕਰਨ, ਮੈਂ ਤਾਂ ਇੱਥੇ ਅਪੀਲ ਵੀ ਕਰੂੰਗਾ, ਜੇ ਸਾਡੇ ਇੱਥੇ ਲੋਕਲ ਗੁਰੂ ਘਰ ਹੈਗੇ ਆ, ਸਟਾਕਟਨ ਗੁਰੂ ਘਰ ਹੈਗੇ, ਜੇ ਉਹਨਾਂ ਦਾ ਕੋਈ ਵੀ ਮੈਂਬਰ ਸੁਣਦਾ ਹੋਵੇ ਤੇ ਪਲੀਜ਼ ਮੈਨੂੰ ਰੀਚ ਆਊਟ ਕਰੋ। ਅਸੀਂ ਜਿਹੜੀ ਆ ਤੁਹਾਡੇ ਕਲਾਸਰੂਮਸ ਯੂਜ਼ ਕਰਕੇ ਅਸੀਂ ਵੋਲੰਟੀਅਰ ਕਰਕੇ ਜਿਹੜੇ ਆ ਉੱਥੇ ਸਿਖਾ ਸਕਦੇ ਹੈਗੇ ਆ, ਪੜ੍ਹਾ ਸਕਦੇ ਹੈਗੇ ਆ, ਤਾਂ ਕਿ ਇੰਗਲਿਸ਼ ਜਿਹੜੀ ਆ ਉਹ ਸਿੱਖ ਸਕਣ ਆਪਣੇ ਜਿਹੜੇ ਬੰਦੇ ਹੈਗੇ, ਡਰਾਈਵਰਸ ਹੈਗੇ, ਕਿਸੇ ਨੇ ਵੀ ਸਿੱਖਣੀ ਹੈਗੀ ਆ।
ਸੋ ਅਸੀਂ ਪਿਛਲੇ ਵੀਕ ਗਏ ਵੀ ਸੀ ਗੁਰਦੁਆਰੇ, ਪਰ ਸਾਨੂੰ ਮਿਲੇ ਨਹੀਂ ਕੋਈ। ਪਰ ਜੇ ਕੋਈ ਵੀ ਜਾਣਾ ਸੁਣਦੇ ਹੈਗੇ ਆ, ਪਲੀਜ਼ ਰੀਚ ਆਊਟ ਕਰੋ, ਕਿਉਂਕਿ ਉੱਥੇ ਅਸੀਂ ਅੱਗੇ ਗੱਲ ਕਰਦੇ ਸੀ, ਸਾਨੂੰ ਅਸੀਂ 1-2 ਜਣਿਆਂ ਨਾਲ ਉੱਥੇ ਗੱਲ ਕੀਤੀ ਤੇ ਉਹ ਕਹਿੰਦੇ ਯਾਰ ਹੁਣ ਕਹਿੰਦਾ ਸਵੇਰੇ ਫਿਰ ਨਿਆਣਿਆਂ ਨੂੰ ਪੰਜਾਬੀ ਸਿਖਾਇਆ ਕਰੀਏ ਤੇ ਸ਼ਾਮ ਨੂੰ ਸਿਆਣਿਆਂ ਨੂੰ ਇੰਗਲਿਸ਼। ਮੈਂ ਕਿਹਾ ਵੀ ਇਹ ਤਾਂ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਨਾ ਹੁਣ, ਮਤਲਬ ਕਿ ਜਿਹੜੇ ਹਿਸਾਬ ਦੇ ਹਾਲਾਤ ਚੱਲ ਰਹੇ ਆ, ਜ਼ਰੂਰਤ ਹੈ ਹਾਲਾਤ ਜੀ, ਨਾਲ ਲੜਨਾ ਜ਼ਰੂਰਤ ਹੈ। ਸਿੱਖੀਏ ਨਾ, ਹਾਲਾਤ ਦੇ ਖਿਲਾਫ ਨਾ ਜਾਈਏ। ਜੀ ਬਿਲਕੁਲ। ਇੱਕ ਨਾ ਮੈਂ ਤੁਹਾਨੂੰ ਦੱਸਦਾ ਰਮਨ ਜੀ, ਇੰਗਲੈਂਡ ਦੇ ਵਿੱਚ ਜਿਹੜੇ ਕਈ ਸਾਡੇ ਸਰੋਤੇ ਆਏ ਵੀ ਹੋਣੇ ਇੰਗਲੈਂਡ ਚੋਂ, ਇੰਗਲੈਂਡ ਦੇ ਕਈ ਗੁਰੂ ਘਰਾਂ 'ਚ ਜਿਹੜੇ ਟ੍ਰੇਡ ਆ ਹਨਾ, ਜਿੱਦਾਂ 에ਅਰ ਕੰਡੀਸ਼ਨ, ਪਲੰਬਿੰਗ, ਹੋਰ ਇਦਾਂ ਦੀਆਂ ਕਲਾਸਾਂ ਲੱਗਦੀਆਂ ਲੋਕਾਂ ਨੂੰ ਜਿਹੜੇ ਨਵੇਂ ਚਾਹੀਦੀਆਂ ਜੀ। ਹੁਣ ਤਾਂ ਟਰੰਪ ਹੋਣਾ ਨੇ ਵੀ ਜਿਹੜਾ ਐਗਜ਼ੀਕਿਊਟਿਵ ਆਰਡਰ ਸਾਈਨ ਕੀਤਾ ਆ, ਉਹ ਇਸੇ ਚੀਜ਼ ਤੇ ਕੀਤਾ। ਟ੍ਰੇਡ ਕਲਾਸਿਸ ਚਾਹੀਦੀਆਂ ਆ, ਟ੍ਰੇਡ ਕਲਾਸਿਸ ਤੋਂ ਬਿਨਾਂ ਤਾਂ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਸੋ ਬੰਦੇ ਸੋਹਣੇ ਪੈਸੇ ਬਣਾਉਣ ਲੱਗ ਪੈਂਦੇ ਆ ਦੇ ਹਨਾ। ਜਿੰਦਰ ਤੂਰ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਜਿਹੜੇ ਕਈ ਸੀਨੀਅਰ ਬੰਦੇ ਆ ਨਾ ਟਰੱਕ ਚਲਾਉਂਦੇ ਆ, ਮੈਂ ਅਨਪੜ੍ਹ ਤਾਂ ਨਹੀਂ ਕਹੂੰਗਾ, ਚੰਗਾ ਨਹੀਂ ਲੱਗਦਾ, ਪਰ ਸੀਨੀਅਰ ਜਿਹੜੇ ਬੰਦੇ ਟਰੱਕ ਚਲਾਉਂਦੇ, ਉਹ ਟਰੱਕ ਬਹੁਤ ਸੋਹਣਾ ਚਲਾਉਂਦੇ, ਈਵਨ ਮਕੈਨਿਕੀ ਬਾਰੇ ਬਹੁਤ ਕੁਝ ਜਾਣਦੇ ਆ, ਪਰ ਉਹਨਾਂ ਦੀ ਪ੍ਰੋਬਲਮ ਮੇਰੇ ਵਾਂਗੂ, ਹੁਣ ਜੇ ਮੈਨੂੰ ਕਹੇ ਇੰਗਲਿਸ਼ ਕੋਈ ਸਿੱਖਣ ਨੂੰ ਬੁਖਾਰ ਚੜ ਜਾਂਦਾ ਭਾਈ, ਸਿੱਧੀ ਗੱਲ ਆ। ਹੁਣ ਉਹ ਨਹੀਂ ਸਿੱਖ ਸਕਦੇ, ਜਿਹੜੇ ਉਹਨਾਂ ਲਈ ਕੋਈ ਨਾ ਕੋਈ ਨਹੀਂ, ਅਸੀਟੋਮਿਨ ਦੀ ਗੋਲੀ ਲਓ, ਐਸਪਰੀਨ ਦੀ ਗੋਲੀ ਚੱਲਦੀ ਆ ਅੱਜ ਕੱਲ, ਨਾਲ ਬੁਖਾਰ ਲੱਗ ਜਾਂਦਾ ਹੈ। ਗੱਲ ਸੁਣੋ ਭਾਜੀ, ਗੱਲ ਸੁਣੋ, ਮਜ਼ਾਕ ਮੇਰੀ ਗੱਲ ਸੁਣੋ, ਇਹ ਤੁਸੀਂ ਸੋਚਦੇ ਤੁਸੀਂ ਨਹੀਂ ਸਿੱਖ ਸਕਦੇ, ਪਰ ਜਦੋਂ ਤੁਸੀਂ ਕਲਾਸ 'ਚ ਚਲੇ ਜਾਂਦੇ ਆ ਨਾ, ਨਿੱਕੀ ਨਿੱਕੀ ਚੀਜ਼ ਜਿਹੜੀ ਆ, ਉਹ ਹੌਲੀ ਹੌਲੀ ਸਾਰਾ ਕੁਝ ਆ ਜਾਂਦਾ ਹੈ। ਕਿਤੇ ਨਾ ਕਿਤੇ ਤਾਂ ਬੰਦਾ ਤੁਰਾਂਗੇ ਨਹੀਂ ਤੇ ਮੇਰੀ ਗੱਲ ਪੂਰੀ ਹੋਣ ਦਿਓ ਪਲੀਜ਼। ਪਤਾ ਕੀ ਗੱਲ ਆ, ਸਿੱਖਣੀ ਚਾਹੀਦੀ, ਮੈਂ ਇਸ ਨਾਲ ਸਹਿਮਤ ਆ, 100% ਸਹਿਮਤ ਆ। ਤੇ ਕਈ ਵਾਰ ਟਿਕਟਾਂ ਤੋਂ ਵੀ ਬਚਾ ਹੋ ਜਾਂਦਾ ਜੇ ਤੁਹਾਨੂੰ ਇੰਗਲਿਸ਼ ਆਉਂਦੀ ਹੋਵੇ। ਤੇ ਗੱਲ ਇਸ ਤਰ੍ਹਾਂ, ਅੱਜ ਕੱਲ ਕਈ ਨਾ ਈਅਰ ਪਲੱਗ ਇਹੋ ਜਿਹੇ ਚੱਲ ਪਏ ਜਿਹਦੇ ਟਰਾਂਸਲੇਟਰ ਨਾਲੋਂ ਨਾਲ ਹੋਈ ਜਾਂਦੀ ਆ। ਕੋਈ ਥੋੜਾ ਬਹੁਤਾ ਨਾ ਇਹਨਾਂ ਨੂੰ ਵਿੱਚੋਂ ਢਿੱਲ ਦੇਣੀ ਚਾਹੀਦੀ ਪੁਲਿਸ ਵਾਲਿਆਂ ਨੂੰ, ਵੀ ਜਿਹੜੇ ਹੁਣ ਸੀਨੀਅਰ ਸਿਟੀਜ਼ਨ ਨਹੀਂ ਸਿੱਖ ਸਕਦੇ ਇੰਗਲਿਸ਼, ਉਹਦੀ ਟਰਾਂਸਲੇਟਰ ਕਰਕੇ ਸੁਣ ਲੈਣ ਤੇ ਉਹਦੇ 'ਚ ਬਚਾਅ ਹੋ ਸਕਦਾ ਕਈ ਵਾਰ ਟਿਕਟਾਂ ਦਾ ਤੁਹਾਡਾ। ਉੱਦਾਂ ਤਾਂ ਮੈਂ 100% ਸਹਿਮਤ ਹਾਂ ਵੀ ਇੰਗਲਿਸ਼ ਜ਼ਰੂਰ ਸਿੱਖਣੀ ਚਾਹੀਦੀ ਆ। ਟਰੱਕ ਅੱਗੇ ਕਈ ਵਾਰ ਪੁਲ ਆ ਜਾਂਦੇ ਇਹੋ ਜਿਹੇ, ਉਹ 20 ਫੁੱਟ ਹੁੰਦੇ ਉੱਚੇ, ਤੇ ਕਈਆਂ ਨੂੰ ਪਤਾ ਨਹੀਂ ਲੱਗਦਾ, ਤੇ ਉਹ ਭਾਰ ਲੱਦਿਆ ਹੁੰਦਾ ਜ਼ਿਆਦਾ, ਤੇ ਉਹ ਟਰੱਕ ਮੈਂ ਫਸਦੇ ਆਪ ਵੇਖੇ ਅੱਖੀ। ਇੰਗਲਿਸ਼ ਸਿੱਖਣੀ ਬਹੁਤ ਜ਼ਰੂਰੀ ਗੱਲ, ਪਰ ਥੋੜੀ ਬਹੁਤੀ ਢਿੱਲ ਦੇਣੀ ਚਾਹੀਦੀ ਜਿਹੜਾ ਸੀਨੀਅਰ ਸਿਟੀਜ਼ਨ ਆ। ਜੀ ਮਿਹਰਬਾਨੀ ਜੀ। ਬਿਲਕੁਲ, ਉਹ ਬਿਲਕੁਲ ਇਹ ਸੇਫਟੀ ਇਸ਼ੂ ਆ, ਤੇ ਮੇਰੇ ਖਿਆਲ ਨਾਲ ਸਮਾਂ ਬਹੁਤ ਘੱਟ ਹੁੰਦਾ ਜੇ ਕੋਈ ਐਕਸੀਡੈਂਟ ਜਾਂ ਕੋਈ ਇਦਾਂ ਦਾ ਹੋਵੇ। ਨਾਲੇ ਨਾ ਰਮਨ ਜੀ, ਮਜਬੂਰੀ ਜਿਹੜੀ ਹੁੰਦੀ ਆ ਨਾ, ਉਹ ਬੰਦੇ ਨੂੰ ਸਾਰਾ ਕੁਝ ਸਿਖਾ ਦਿੰਦੀ ਆ। ਮੈਂ ਤੁਹਾਨੂੰ ਆਪਣੇ ਇੱਕ ਆਫਿਸ ਦੀ ਦੱਸਦਾ ਵੀ ਮੇਰੇ ਆਫਿਸ ਦੇ ਵਿੱਚ ਇੱਕ ਦਿਨ ਇੱਕ ਬਜ਼ੁਰਗ ਆਇਆ, ਅੰਮ੍ਰਿਤਧਾਰੀ, ਤੇ 17 ਕੁ ਸਾਲਾਂ ਦਾ ਸੀ, ਤੇ ਉਹ ਮੇਰੇ ਆਫਿਸ 'ਚ ਫਰੰਟ ਡੈਸਕ ਤੇ ਕੁੜੀ ਸਪੈਨਿਸ਼ ਮੂਲ ਦੀ ਕੰਮ ਕਰਦੀ ਹੈ, ਤੇ ਆਉਂਦਾ ਹੀ ਉਹਦੇ ਨਾਲ ਸਪੈਨਿਸ਼ ਫਲੂਐਂਟ ਬੋਲੇ, ਤੇ ਉਹ ਮੂੰਹ ਅੱਡ ਕੇ ਦੇਖੇ ਵੀ ਇਹ ਹੋਇਆ ਕਿ ਇਹ ਸਪੈਨਿਸ਼ ਕਿੱਦਾਂ ਆਉਂਦੀ ਆ। ਤੇ ਮੈਂ ਪੁੱਛਿਆ, ਉਹ ਕਹਿੰਦਾ ਵੀ ਮੈਂ ਅਰਜਨਟੀਨਾ ਗਿਆ, ਉੱਥੇ ਕਹਿੰਦਾ ਹੋਰ ਕੁਝ ਆਉਂਦਾ ਹੀ ਨਹੀਂ ਸੀ, ਤੇ ਮੈਨੂੰ ਸਿੱਖਣੀ ਪਈ ਕਹਿੰਦਾ, ਤੇ ਹੁਣ ਕਹਿੰਦਾ ਮੈਂ ਦੇਖ ਲਓ ਯਾਰ ਫਲੂਐਂਟ ਬੋਲਦਾ। ਪਰ ਇੱਕ ਚੀਜ਼ ਆ ਜਿਹੜਾ ਕਿ ਮੇਰੇ ਮੈਂ ਸਟੋਰ ਤੇ ਆਪਣੇ ਸੀਗਾ ਸਬ ਸ਼ਾਪ ਆ, ਉਹ ਸੀਗੀ ਆਪਣੀ, ਉੱਥੇ ਕੰਮ ਕਰਦਾ ਸੀਗਾ, ਤੇ ਮੈਂ ਇੰਗਲਿਸ਼ ਦੇ ਵਿੱਚ ਗੱਲ ਕਰਾਂ, ਗੋਰਾ ਆਇਆ, ਉਹ ਪੰਜਾਬੀ 'ਚ ਸਾਰਾ ਆਰਡਰ ਦੇਵੇ, ਮੇਰੇ ਕੋਲੋਂ ਪੰਜਾਬੀ ਨਿਕਲੇ ਨਾ ਉਹਦੇ ਸਾਹਮਣੇ। ਮੈਂ ਕਿਹਾ ਯਾਰ ਮੇਰੇ ਕੋਲੋਂ ਪੰਜਾਬੀ ਨਹੀਂ ਬੋਲਿਆ, ਦੇਖ ਲਓ ਨਾ, ਮੈਂ ਤਾਂ ਕਹਿੰਦਾ 5 ਸਾਲ ਲੁਧਿਆਣੇ ਰਿਹਾ, ਕਹਿੰਦਾ ਮੈਨੂੰ ਤਾਂ ਪੂਰੀ ਆਉਂਦੀ ਆ। ਦੇਖ ਲਓ। ਬਿਲਕੁਲ। ਪਰ ਇੱਕ ਚੀਜ਼ ਆ ਨਾ, ਜਿਨ੍ਹਾਂ ਦੀ ਗੱਲ ਕਰਕੇ ਗਏ, ਉਹ ਰੀਲਾਂ, ਟਿਕਟੌਕ, ਇੰਸਟਾਗ੍ਰਾਮ, ਉਹ ਸਭ ਕੁਝ ਆਪਾਂ ਸਿੱਖ ਜਾਂਦੇ, ਇਹ ਵੀ ਸਿੱਖ ਲੈਣੀ ਚਾਹੀਦੀ ਆ। ਏਦਾਂ ਨਹੀਂ ਆਪਾਂ ਮੈਂ ਤਾਂ ਬੇਨਤੀ ਕਰੂੰਗਾ ਭਾਈ, ਜਿਹੜੇ ਸੀਨੀਅਰ ਸਿਟੀਜ਼ਨ ਆ ਭਾਈ, ਤੁਸੀਂ ਏਦਾਂ ਕਰੋ, ਤੁਸੀਂ ਰਿਟਾਇਰਮੈਂਟ ਲਓ, ਮੌਜ ਕਰੋ, ਜ਼ਿੰਦਗੀ ਜੀਓ। ਟਰੱਕ ਚਲਾਉਣਾ ਤੇ ਚਲੋ ਥੋੜੇ ਯੰਗਸਟਰ ਦਾ ਕੰਮ ਆ, ਪਰ ਡੈਫੀਨੇਟਲੀ ਮੈਂ ਐਗਜ਼ਾਮਪਲ ਦਊਂਗਾ। ਮੇਰੇ ਫਾਦਰ ਸਾਹਿਬ ਆਲਮੋਸਟ ਉਦੋਂ 75 ਦੇ ਸੀਗੇ ਜਦੋਂ ਸਿਟੀਜ਼ਨ ਬਣੇ ਇੱਥੇ ਆ ਕੇ, ਤੇ ਉਹਨਾਂ ਨੂੰ ਬਥੇਰਾ ਕਿਹਾ ਵੀ ਤੁਹਾਡੀ ਏਜ ਦੇ ਹਿਸਾਬ ਨਾਲ ਡਾਕਟਰ ਨੇ ਲਿਖ ਦੇਣਾ ਇਹ ਕਰਦਾ। ਉਹ ਕਹਿੰਦੇ ਨਹੀਂ, ਮੈਂ ਸਿੱਖ ਕੇ ਹੀ ਬਣਨਾ। ਉਹਨੇ ਦੋਵੇਂ ਆਪਣੇ ਪੋਤਿਆਂ ਨੂੰ ਬਿਠਾ ਲੈਣਾ, ਸਾਰੀ ਉਹ ਹਾਈ ਸਕੂਲ 'ਚ ਹੁੰਦੇ ਸੀ, ਜੋ ਲੱਗਣਾ ਸਾਰੀ ਜਿਹੜੀ ਉਹ 100 ਕੁਐਸਚਨ ਪਤਾ ਨਹੀਂ ਉਹਨਾਂ ਨੂੰ ਤੋਤਿਆਂ ਵਾਂਗੂ ਰਟ ਗਏ ਸਾਰੇ। ਏਦਾਂ ਹੀ ਹੁੰਦਾ ਜੀ, ਸਹੀ ਗੱਲ ਜੀ। ਉਹਨਾਂ ਨੇ ਮਤਲਬ ਪੜ੍ਹ ਕੇ ਜਵਾਬ ਦੇ ਕੇ ਤੇ ਸਿਟੀਜ਼ਨਸ਼ਿਪ ਲਈ ਆਪਣੀ। ਜੀ ਨਵਤੇਜ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਰਾਜਕਾਨ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਜਿੱਦਾਂ ਇੱਕ ਕੁਐਸਚਨ ਰਮਨ ਭਾਜੀ ਤੋਂ ਪੁੱਛਣਾ ਚਾਹੁੰਦਾ, ਜਿੱਦਾਂ ਵੀ ਜੇ ਆਪਾਂ ਲਾਇਸੈਂਸ, ਜਿੱਦਾਂ ਮੈਂ ਵੀ ਤਕਰੀਬਨ ਇੰਗਲਿਸ਼ ਵੀ ਆਉਂਦੀ, ਮੈਨੂੰ ਸਪੈਨਿਸ਼ ਵੀ ਆਉਂਦੀ ਆ ਜੀ, ਤੇ ਮੈਂ ਲਾਇਸੈਂਸ ਜਿਹੜੇ ਆ ਉਹ ਗੱਡੀ ਦਾ ਵੀ, ਫਿਰ ਟਰੱਕ ਦਾ ਮੈਂ ਇੰਡੋਰਸਮੈਂਟ ਵੀ ਕੀਤੀ ਸੀ, ਉਹ ਵੀ ਪੰਜਾਬੀ 'ਚ ਕੀਤੀ, ਕਿਉਂਕਿ ਆਪਣੀ ਲੈਂਗੁਏਜ ਆ, ਉਹ ਜ਼ਿਆਦਾ ਸਮਝ ਆਉਂਦੀ ਆ। ਮੈਂ ਇੰਗਲਿਸ਼ ਵੀ ਬੋਲ ਲੈਂਦਾ, ਚਲੋ ਸਪੈਨਿਸ਼ ਵੀ ਬੋਲ ਲੈਂਦਾ ਆ ਜਿੱਦਾਂ, ਠੀਕ ਹੈ। ਤੇ ਪਰ ਮੈਂ ਲਾਇਸੈਂਸ ਜਿਹੜੇ ਆ ਉਹ ਇੰਡੋਰਸਮੈਂਟ ਬੱਸ ਦੀ ਨਾਲ ਅਟੈਚ ਕਰਾਈ ਸੀ। ਚਲੋ ਬਾਅਦ ਦੇ ਵਿੱਚ ਮੈਨੂੰ ਨਹੀਂ ਇੱਥੇ ਸਕੂਲ ਫਰਿਜਨੋ 'ਚ ਮਿਲਿਆ, ਮੈਂ ਨਹੀਂ ਉਹ ਜਿੱਦਾਂ ਡਰਾਈਵ ਟੈਸਟ ਨਹੀਂ ਦੇ ਹੋਇਆ, ਤੇ ਪਰ ਮੇਰੇ ਲਾਇਸੈਂਸ ਤਾਂ ਜਿਹੜੇ ਉਹ ਪੰਜਾਬੀ ਦੇ ਵਿੱਚ ਆ। ਮੈਂ 14 ਸਾਲ ਸਪੇਨ 'ਚ ਰਿਹਾ, ਮੈਂ ਸਪੈਨਿਸ਼ ਵੀ ਬੋਲ ਲੈਂਦਾ, ਮੈਂ ਇੰਗਲਿਸ਼ ਵੀ ਅੰਡਰਸਟੈਂਡ ਕਰਦਾ ਸਾਰਾ ਕੁਝ, ਕਿਉਂਕਿ ਸਪੈਨਿਸ਼ ਵੀ ਮੈਂ ਇੰਗਲਿਸ਼ ਦੇ ਥਰੂ ਹੀ ਸਿੱਖੀ ਸੀ ਪਹਿਲਾਂ, ਕਿਹੜੀ ਆਉਂਦੀ ਸੀਗੀ।
ਤੇ ਇਹਦੇ ਵਿੱਚ ਕੋਈ ਪ੍ਰੋਬਲਮ ਆ ਸਕਦੀ ਹੈ ਜਿੱਦਾਂ ਵੀ ਜੇ ਪੰਜਾਬੀ 'ਚ ਕੀਤਾ ਤੁਸੀਂ ਪਰ ਬੋਲ ਲੈਂਦੇ ਆ ਤੁਸੀਂ? ਨਹੀਂ, ਜਿੰਨਾ ਚਿਰ ਤੱਕ ਭਾਜੀ ਤੁਸੀਂ ਬੋਲ ਸਕਦੇ ਆ, ਸਮਝਾ ਸਕਦੇ ਆ, ਪੜ੍ਹ ਸਕਦੇ ਆ, ਲਿਖ ਸਕਦੇ ਆ, ਆਈ ਡੋਂਟ ਥਿੰਕ ਸੋ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਆ। ਹਾਂਜੀ, ਨਹੀਂ ਉਹਦੇ ਵਿੱਚ ਨਹੀਂ ਕੋਈ ਪ੍ਰੋਬਲਮ, ਜਿੱਦਾਂ ਪੜ੍ਹ ਵੀ ਲੈਣਾ, ਲਿਖ ਵੀ ਲੈਣਾ, ਲੈ ਲਿਆ, ਦੈਟਸ ਫਾਈਨ। ਹਾਂਜੀ, ਹਾਂ 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 ਹਾਂ, ਆਹ ਠੀਕ ਹੈ ਜੀ। ਆਓ, ਕਿਉਂਕਿ ਮੈਂ ਮੇਰੀ ਭਾਸ਼ਾ 'ਚ ਹੋਵੇ ਤੇ ਮੈਂ ਕਰ ਸਕਾਂ ਵੀ। ਭਾਸ਼ਾ ਚਲੋ ਆਪਣੀ ਜਿੰਨੀ ਇੰਪਰੂਵ ਹੁੰਦੀ ਵਧੀਆ ਹੀ ਆ। ਜੀ ਜੀ ਜੀ, ਧੰਨਵਾਦ ਜੀ। ਰਾਜ ਜੀ ਲਾਈਨ ਤੇ ਆ? ਹਾਂਜੀ, ਆਪਣੇ ਨਾਲ ਸੁਰਜੀਤ ਜੀ ਜੁੜੇ ਨੇ ਅਗਲੇ ਕਾਲਰ। ਸਤਿ ਸ਼੍ਰੀ ਅਕਾਲ ਜੀ ਭਾਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮੇਰਾ ਕੁਐਸਚਨ ਸੀਗਾ, ਮੈਂ ਨਾ ਇੱਕ ਫਲੀਟ ਸਮਾਰਟ ਕੰਪਨੀ ਨੇ ਤਾਂ ਫਿਊਲ ਕਾਰਡ ਲਿੱਤਾ ਸੀ 2 ਸਾਲ ਪਹਿਲਾਂ, ਤੇ ਉਹਨੇ ਕੁਝ ਦੱਸਿਆ ਨਹੀਂ, ਕੁਝ ਨਹੀਂ, ਉਹ ਫਿਊਲ ਕਾਰਡ ਵੀ ਬੰਦ ਕਰਤਾ ਸੀ ਉਸੇ ਟਾਈਮ, ਮਹੀਨੇ ਦੇ ਅੰਦਰ। ਹੁਣ ਮੈਂ 2 ਸਾਲ ਦੇ ਬਾਅਦ ਮੈਂ ਇੱਕ ਕੰਪਨੀ ਦੇ ਨਾਲ ਫੈਕਟਰਿੰਗ ਕੰਪਨੀ ਦਾ ਕੰਟਰੈਕਟ ਸਾਈਨ ਕਰ ਰਿਹਾ ਸੀ ਫੈਕਟਰਿੰਗ ਦਾ, ਤੇ ਉਹਨਾਂ ਨੇ ਦੱਸਿਆ ਕਿ ਉਸ ਕੰਪਨੀ ਨੇ UCC ਫਾਈਲ ਕੀਤੀ ਹੈ 2 ਸਾਲ ਪਹਿਲਾਂ, ਤੇ ਹੁਣ ਉਹ UCC ਵੀ ਨਹੀਂ ਹਟਾ ਰਹੇ। ਕਹਿੰਦੇ $500 ਅਸੀਂ ਲਵਾਂਗੇ ਤਾਂ ਹਟਾਵਾਂਗੇ, ਜਾਂ ਫਿਰ ਅਸੀਂ ਹਟਾਣੀ ਨਹੀਂ ਹੈ। ਔਰ ਹੋ ਗਏ ਨੇ 60 ਦਿਨ ਹੋ ਗਏ ਨੇ, ਅਜੇ ਤੱਕ ਉਹ ਕੁਝ ਨਹੀਂ ਕਰ ਰਹੇ ਉਹਦੇ ਉੱਤੇ। ਇਹਦਾ ਕੀ ਹੱਲ ਹੈ ਸਰ? ਜੀ ਬਿਲਕੁਲ ਜੀ, ਇਹ ਕੰਪਨੀ ਜਿਹੜੀ ਫਲੀਟ ਸਮਾਰਟ ਹੈ, ਇਹਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ, ਬਹੁਤ ਇਸ਼ੂ ਆ ਰਿਹਾ। ਜੇ ਹੋਰ ਵੀ ਕਿਸੇ ਨੂੰ ਕੋਈ ਇਸ਼ੂ ਹੈਗਾ ਆ, ਮੇਰਾ ਨੰਬਰ ਜਿਹੜਾ ਆ 5597018000, ਇਹ ਮੇਰਾ ਨੰਬਰ ਆ 5597018000, 8000। ਇਹ ਟੈਕਸਟ ਵਾਲਾ ਨੰਬਰ ਆ, ਤੁਸੀਂ ਇੱਥੇ ਆਪਣਾ ਟੈਕਸਟ ਕਰਕੇ ਮੈਨੂੰ ਇਨਫੋਰਮੇਸ਼ਨ ਭੇਜੋ ਤੇ ਅਸੀਂ ਟਰਾਈ ਕਰਾਂਗੇ ਪੂਰੀ ਤੁਹਾਡੀ ਹੈਲਪ ਕਰਨ ਦੀ। ਸੋ ਜਿਹੜੀ ਇਹ ਕੰਪਨੀ ਹੈਗੀ ਆ, ਇਹਦੇ ਬਾਰੇ ਚ ਮੈਂ ਦੱਸ ਦਿਆਂ ਕਿ ਇਹ ਕੰਪਨੀ ਜਿਹੜੀ ਆ, ਜੇ ਤੁਸੀਂ ਇਹਨਾਂ ਨੂੰ ਕਾਲ ਵੀ ਕਰ ਲੈਂਦੇ ਆ ਰੇਟ ਪੁੱਛਣ ਵਾਸਤੇ, ਇਹ ਤੁਹਾਡੇ ਨਾਂ ਦੇ UCC ਫਾਈਲ ਕਰ ਦਿੰਦੇ ਆ ਦੂਜੇ ਦਿਨ। ਤੁਸੀਂ ਹੋਰ ਕਿਸੇ ਕੰਪਨੀ ਕੋਲ ਫੈਕਟਰਿੰਗ ਨਹੀਂ ਲੈ ਸਕਦੇ। ਇਹ UCC ਕੀ ਹੁੰਦੀ ਹੈ ਜੀ? UCC ਹੁੰਦੀ ਆ ਕਿ ਤੁਹਾਡੇ ਤੇ ਇੱਕ ਪਤਾ ਕਿ ਅਸੀਂ ਇਹਨਾਂ ਦੇ ਕ੍ਰੈਡਿਟ, ਮਤਲਬ ਇਹ ਸਾਡੇ ਤੋਂ ਕਰਾਉਂਦੇ ਆ ਕੰਮ, ਜਾਂ ਜਿਹੜਾ ਬਗੈਰ ਪੁੱਛੇ ਟਰਮੀਨੋਲੋਜੀ ਮੈਨੂੰ ਪੂਰੀ ਨਹੀਂ ਪਤਾ, ਪਰ UCC ਫਾਈਲ ਕਰ ਦਿੰਦੇ ਆ ਕਿ ਦੂਜੀ ਕੰਪਨੀ ਜਿੰਨਾ ਚਿਰ ਤੱਕ ਤੁਹਾਡੀ ਕਲੀਅਰੈਂਸ ਨਹੀਂ ਮਿਲਦੀ ਤੁਹਾਨੂੰ ਇਸ ਕੰਪਨੀ ਕੋਲੋਂ, ਉਹਨਾਂ ਚਿਰ ਤੱਕ ਦੂਜੀ ਕੰਪਨੀ ਤੁਹਾਨੂੰ ਕੋਈ ਫੈਕਟਰਿੰਗ ਨਹੀਂ ਦਿੰਦੀ ਹੈਗੀ। ਸੋ ਇਹ ਕੰਪਨੀ ਦਾ ਜਿਹੜਾ ਆ ਇਹ ਬਹੁਤ ਜ਼ਿਆਦਾ ਇਹਦਾ ਵੱਡਾ ਇਸ਼ੂ ਹੈਗਾ। ਈਵਨ ਕਈ ਬੰਦਿਆਂ ਦੀ ਜਿਨ੍ਹਾਂ ਨਾਲ ਗੱਲ ਹੋਈ ਹੈ, ਜਿਨ੍ਹਾਂ ਨੇ ਸਿਰਫ ਕਾਲ ਹੀ ਕੀਤੀ ਹੈ, ਜਾਂ ਉਹਨਾਂ ਨੂੰ ਕਾਲ ਆਈ ਆ ਇਹਨਾਂ ਦੇ ਸੇਲਸਮੈਨ ਦੀ, ਤੇ ਦੂਜੇ ਦਿਨ ਜਿਹੜੀ ਆ ਉਹਦੇ ਤੇ UCC ਫਾਈਲ ਕਰ ਦਿੰਦੇ ਆ। ਠੀਕ ਹੈ ਜੀ। ਸੋ ਇਹ ਮਤਲਬ ਲੋਕਾਂ ਦੇ ਲਈ ਫਿਰ ਪਰੇਸ਼ਾਨੀ ਹੋ ਜਾਂਦੀ, ਉਹ ਪੱਕੇ ਉਹਨਾਂ ਨੂੰ ਵਿੱਚ ਫਸਾ ਲੈਂਦੇ ਆ। ਹਾਂ, ਉਹ ਫਿਰ ਕਹਿੰਦੇ ਵੀ $500 ਦਿਓ, $1000 ਦਿਓ। ਰਾਜਕਿਰਨ ਇੱਥੇ ਮੈਂ ਕੰਪਨੀਆਂ ਬਹੁਤ ਦੇਖੀਆਂ ਹੈਗੀਆਂ ਜਿਹੜੀਆਂ UCC ਫਾਈਲ ਕਰ ਦਿੰਦੀਆਂ, ਹੋਰ $20,000 $25,000 ਤੱਕ ਵੀ ਡਿਮਾਂਡ ਹੁੰਦੀ ਹੈ। ਅੱਛਾ, ਹਟਾਉਣ ਦੀ। ਹਾਂਜੀ ਜੀ ਜੀ। ਆਪਣੇ ਅਗਲੇ ਜਿਹੜੇ ਕਾਲਰ ਨੇ ਸਨੀ। ਹਾਂਜੀ ਸਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਨੀ ਟਰੈਕਿੰਗ ਚ ਆ ਗਿਆ ਫਿਰ? ਨਹੀਂ, ਮੈਂ ਤਾਂ ਹਾਜ਼ਰੀ ਲਗਾਉਣ ਹੀ ਆਇਆ ਜੀ। ਆਓ ਜੀ, ਆਓ ਜੀ। ਮੈਂ ਤਾਂ ਬਾਈ ਜੀ ਆਪਣੇ ਇਹੀ ਕਹਿਣਾ ਸੀਗਾ, ਜਿਹੜਾ ਇੰਗਲਿਸ਼ ਦਾ ਚੱਲਦਾ ਨਾ, ਜਿਵੇਂ ਆਪਣੇ ਕਹਿੰਦੇ ਹੁੰਦੇ ਨਾ, ਜਿਹੜੇ ਬੰਦੇ ਕੋਲ ਕੋਈ ਡਿਗਰੀ ਆ, ਆਪਾਂ ਉਹੀ ਤਾਂ ਹੀ ਜੌਬ ਮਿਲਦੀ ਆ, ਡਿਗਰੀ ਤੋਂ ਬਿਨਾਂ ਜੌਬ ਨਹੀਂ ਮਿਲਦੀ। CDL ਵੀ ਇੱਕ ਤਰ੍ਹਾਂ ਦੀ ਡਿਗਰੀ ਆ। ਜਿਹੜਾ ਇਹ ਯੂਟਾ ਵਾਲਿਆਂ ਨੇ ਇੱਥੇ ਸਕੂਲ ਖੋਲ ਕੇ ਨਕਲੀ ਲਾਇਸੈਂਸ ਦਿੱਤੇ ਆ ਬਾਈ ਜੀ। ਹੁਣ ਇਹਨਾਂ ਕੋਲੇ ਜੇ ਕੋਈ ਡੇਟਾ ਗਿਆ ਵਾ, ਇੰਨੇ ਐਕਸੀਡੈਂਟ ਹੁੰਦੇ ਨੇ, ਤਾਂ ਹੀ ਇਹ ਚੀਜ਼ ਦਾ ਰੌਲਾ ਪਿਆ, ਪਹਿਲਾਂ ਨਹੀਂ ਕਦੇ ਪਿਆ। ਸੋ ਮੈਂ ਕੋਈ ਨਵਿਆਂ ਨੂੰ ਪੁਰਾਣਿਆਂ ਨੂੰ ਬਲੇਮ ਨਹੀਂ ਕਰਦਾ ਜੀ। ਆਪਣੇ ਨਾ ਏਦਾਂ ਹੁੰਦਾ ਵਾ, ਮੇਰੇ ਨਾਲ ਐਕਸੀਡੈਂਟ ਹੁੰਦਾ ਬਚਿਆ ਮੁੰਡਾ ਜਮਾਂ ਹੀ ਖੱਬੀ ਲਾਈਨ 'ਚ ਆ ਗਿਆ ਸੀਗਾ। ਮੈਂ ਸ਼ੋਲਡਰ ਤੇ ਨਾਲ ਆਲਮੋਸਟ ਗੱਡੀ ਮੇਰੀ, ਜਿਹੜਾ ਸੈਂਟਰ ਦੇ ਡਿਵਾਈਡਰ ਆਪਣੇ ਕੰਕਰੀਟ ਦੇ ਬਣਿਆ, ਮੇਰੀ ਗੱਡੀ ਬਸ ਸਕ੍ਰੈਚ ਹੋਣੋਂ ਬਚ ਗਈ। ਮਤਲਬ ਬ੍ਰੇਕਾਂ ਲੱਗ ਗਈਆਂ, ਨਹੀਂ ਉਹਨੇ ਚਾੜਤੀ ਸੀ ਉੱਤੇ ਟਰੱਕ। ਮੇਰਾ ਫੋਨ ਤੇ ਸੀਗਾ, ਪੰਜਾਬੀ ਸੀਗਾ। ਸੋ ਮੈਂ ਤਾਂ ਇਹਨੇ ਕਹਿਣਾ ਜੀ, ਜਿਹੜੇ ਹੁਣ 2 ਨੰਬਰ ਦਾ ਲਾਇਸੈਂਸ ਲੈਂਦੇ ਆ, ਇੰਨਾ ਸੋਚ ਕੇ ਚੱਲੋ ਕੱਲ ਨੂੰ ਤੁਹਾਡੇ ਬੱਚੇ ਜਾਂ ਤੁਹਾਡੀ ਫੈਮਿਲੀ ਵੀ ਉਸੇ ਸੜਕ ਤੇ ਜਾ ਸਕਦੀ ਆ। ਕੋਈ ਹੋਰ ਏਦਾਂ ਦੇ ਲਾਇਸੈਂਸ ਵਾਲਾ ਇਹ ਕੁਝ ਕਰ ਸਕਦਾ। ਚਲੋ ਲਾਇਸੈਂਸ ਨਾਲ ਆਪਾਂ ਕਹਿੰਦੇ ਆ ਟਰੱਕ ਚਲਾਉਣਾ, ਉਹ ਫੋਨ ਯੂਜ਼ ਕਰਨਾ ਤਾਂ ਉਹ ਨਹੀਂ ਸਿਖਾਉਂਦੇ, ਪਰ ਜਿਹੜੇ ਬੰਦੇ, ਜੇ ਤੁਹਾਨੂੰ ਕੋਈ ਟ੍ਰੇਨਿੰਗ ਦੇ ਕੇ ਲਾਇਸੈਂਸ ਮਿਲਦਾ ਵਾ, ਉਹ ਲੈ ਕੇ ਕਿੱਡੀ ਕੁ ਮਾੜੀ ਗੱਲ ਆ। ਆਪਣੇ 'ਚ ਕਾਹਲ ਬਹੁਤ ਆ ਵੀ ਮੈਨੂੰ ਹਫ਼ਤੇ 'ਚ ਮਿਲ ਜਾਵੇ, 7ਵੇਂ ਦਿਨ ਮੈਨੂੰ ਲਾਇਸੈਂਸ ਮਿਲ ਜਾਵੇ, 8ਵੇਂ ਦਿਨ ਮੈਂ ਟਰੱਕ ਤੇ ਚੜ੍ਹ ਜਾਵਾਂ, 9ਵੇਂ ਦਿਨ ਮੇਰਾ ਚੈੱਕ ਆ ਜਾਵੇ। ਇਹ ਭੇਡ ਚਾਲ ਚੱਲਦੀ ਆ ਜੀ। ਮਾੜੇ ਮੋਟੇ ਆਪਾਂ ਨੂੰ ਟ੍ਰੇਨਿੰਗ ਮਿਲ ਜਾਵੇ। ਇਹ ਆਪਣੇ ਮੈਨੂੰ ਲੱਗਦਾ ਜੀ ਆਪਣੇ ਨਾ ਪੰਜਾਬੀ ਸਕੂਲ ਵਾਲਿਆਂ ਨੂੰ ਵੀ ਨੱਥ ਪੈਣੀ ਚਾਹੀਦੀ ਆ। ਮੁੜ ਕੇ ਤੇ ਦੁਸ਼ਮਣੀਆਂ ਪੈਦਾ ਹੁੰਦੀਆਂ ਵੀ ਫਲਾਨਾ ਕੇ ਰੇਡੀਓ ਤੇ ਬੋਲਦਾ, ਪਰ ਲਾਲਚ ਪਿੱਛੇ ਲੋਕਾਂ ਦੇ ਘਰ ਪੱਟਣ ਲੱਗੇ ਹੋਏ ਨੇ। ਘਰ ਪੱਟਣ ਦਾ ਮਤਲਬ ਆ ਅਨਟ੍ਰੇਨਡ ਡਰਾਈਵਰਾਂ ਨੂੰ ਸੜਕ ਤੇ ਚਾੜ ਕੇ ਲੋਕਾਂ ਦੀਆਂ ਜਾਨਾਂ ਹੀ ਲੈ ਰਹੇ ਆ। ਆਪਣੇ ਗਰੁੱਪਾਂ ਪੇਜਾਂ ਤੇ ਜਿੱਥੇ ਤੁਸੀਂ ਮਰਜ਼ੀ ਕਮੈਂਟ ਪੜ੍ਹ ਕੇ ਦੇਖ ਲਓ, ਇੰਨਾ ਇਸ ਬਾਰੇ ਗੱਲ ਹੁੰਦੀ ਆ ਵੀ ਇਹਨਾਂ ਨੇ ਗੰਦ ਪਾਇਆ, ਇਹਨਾਂ ਨੇ ਪਾਇਆ।
ਹੁਣ ਆਪਾਂ ਆਪਣੀ ਕਮਿਊਨਿਟੀ ਨਾਲ ਰਿਲੇਟਡ ਆ, ਤਾਂ ਆਪਾਂ ਨੂੰ ਆਪਣੇ ਬਾਰੇ ਪਤਾ ਲੱਗਦਾ। ਆਪਾਂ ਕਿਹੜਾ ਗੋਰਿਆਂ ਨਾਲ ਬਹਿਨੇ ਆ ਵਾਲਾ। ਗੋਰਿਆਂ ਦੇ ਸਕੂਲ ਦੀ ਵੀ ਆਪਾਂ ਗੱਲ ਕੀਤੀ ਸੀ, ਸਕਾਈ ਲਾਈਨ ਦੀ, ਵੀ ਉਹ $520 ਜਾਂ $530 ਕੈਸ਼ ਭੇਜ ਦਿੰਦੇ ਸੀ ਤੇ ਉੱਤੇ ਨਾਂ ਤੇ ਡੇਟ ਆਫ ਬਰਥ ਲਿਖ ਦਿੰਦੇ ਸੀ। ਨਹੀਂ ਜਿਹੜੇ ਕਰਦੇ ਆ ਬਾਈ ਜੀ, ਮਤਲਬ ਕਹਿਣ ਦਾ ਮਤਲਬ ਜਿਹੜੇ ਗੰਦੇ ਬੰਦੇ ਆ ਉਹਨਾਂ ਨੂੰ ਕੱਢਣਾ ਚਾਹੀਦਾ ਇਹ ਚੀਜ਼ਾਂ ਤੋਂ, ਤਾਂ ਹੀ ਸੁਧਾਰ ਹੋਣਾ, ਨਹੀਂ ਤਾਂ ਹੋਣਾ ਹੀ ਨਹੀਂ ਤਾਂ ਫਿਰ ਆਪਾਂ ਇੱਕ ਦੂਜੇ ਨੂੰ ਬਸ ਕਹਿਣ ਜੋ ਗਈਆਂ ਇਹ ਹੋ ਗਿਆ। ਹੁਣ ਸਾਰਿਆਂ ਨੂੰ ਪਤਾ ਕਿਹੜੇ ਸਕੂਲ ਯੂਟਾ ਖੁੱਲੇ ਹੋਏ ਨੇ, ਪਰ ਗੱਲ ਕੋਈ ਇਹ ਆ ਵੀ ਕਹੇ ਕਿਹੜਾ, ਹਨਾ। ਆਪਾਂ ਜਸ ਵੇਟ ਕਰਦੇ ਫਿਰ ਜੇ ਕਿਸੇ ਦੇ ਆਪਦੀ ਫੈਮਿਲੀ ਦਾ ਨੁਕਸਾਨ ਹੋ ਜਾਂਦਾ ਫਿਰ ਕਹਿਣਗੇ ਜੀ ਅਸੀਂ ਅੱਜ ਮਾੜੇ ਕਰਮ ਕੀਤੇ ਸੀ, ਅੱਜ ਤੋਂ ਬੰਦ ਕਰ ਦਿਓ। ਮਤਲਬ ਵੇਟ ਕਰਦੇ ਹੋ ਜਿੰਨਾ ਚਿਰ ਆਪਦਾ ਨੁਕਸਾਨ ਨਹੀਂ ਹੁੰਦਾ। ਬਿਲਕੁਲ ਬਿਲਕੁਲ। ਥੈਂਕ ਯੂ ਸਨੀ, ਥੈਂਕ ਯੂ। ਸਮਾਂ ਸਮਾਪਤ ਹੋ ਗਿਆ ਜੀ, ਮਾਫੀ ਚਾਹੁੰਦੇ ਆ ਜਿਹੜੇ ਕਾਲ। ਇੱਕ ਮਿੰਟ ਰਾਜਕਰਮੀ ਸਿੰਘ, ਜਾਂਦੇ ਆਪਾਂ ਜਿਹੜੇ ਟਰੱਕਰਸ ਹੈਗੇ ਆ, ਟਰੱਕਰਸ ਦੇ ਕੋਲ ਸਮਾਂ ਬਹੁਤ ਹੁੰਦਾ ਆ, ਤੇ ਦੋ ਚੀਜ਼ਾਂ ਜ਼ਰੂਰ ਕਰਿਆ ਕਰੋ। ਇੱਕ ਤਾਂ ਜਿਹੜੇ ਸਮਾਂ ਹੁੰਦਾ, ਜਿਹੜੇ ਤੁਸੀਂ ਤੁਹਾਡੇ ਕੋਲ ਟਾਈਮ ਆ, ਤੁਰਿਆ ਫਿਰਿਆ ਕਰੋ, ਐਕਸਰਸਾਈਜ਼ ਕਰੋ, ਤੇ ਦੂਸਰੀ ਬੁੱਕਾਂ ਪੜ੍ਹਨ ਦੀ ਜਿਹੜੀ ਆਦਤ ਪਾਓ। ਤੇ ਬਹੁਤ ਹੀ ਵਧੀਆ ਬੁੱਕ ਸਰਦਾਰ ਅਵਤਾਰ ਸਿੰਘ ਜਿਹੜੇ ਜਰਨਲਿਸਟ ਹੈਗੇ ਆ, ਸਾਡੇ ਰੇਡੀਓ ਤੇ ਪ੍ਰੋਗਰਾਮ ਲੈ ਕੇ ਆਉਂਦੇ ਹੁੰਦੇ ਆ, ਉਹਨਾਂ ਨੇ ਇੱਕ ਰਿਲੀਜ਼ ਕੀਤੀ ਹੈਗੀ ਆ, ਸਿੱਖ ਕੌਮਵਾਦ ਦਾ ਸੰਕਲਪ। ਹਰ ਇੱਕ ਟਰੱਕਰ ਦੇ ਕੋਲ ਚਾਹੀਦੀ ਆ, ਜਿਨ੍ਹਾਂ ਨੂੰ ਆਪਣੀ ਕੌਮ ਦੇ ਨਾਲ ਪਿਆਰ ਆ, ਤੇ ਤੁਹਾਨੂੰ ਪਤਾ ਲੱਗੂਗਾ ਉਸ ਬੁੱਕ ਦੇ ਵਿੱਚ ਬਹੁਤ ਨਵੇਂ ਜਿਹੜੇ ਖੁਲਾਸੇ ਉਹਨਾਂ ਨੇ ਦੱਸੇ ਹੈਗੇ, ਵੱਖ-ਵੱਖ ਮੁਲਕਾਂ ਦੇ ਵਿੱਚ ਕਿੱਦਾਂ ਕੌਮਾਂ ਜਿਹੜੀਆਂ ਲੜਦੀਆਂ, ਕਿੱਦਾਂ ਉਹਨਾਂ ਨੇ ਆਪਣੇ ਆਪ ਨੂੰ ਸਰਵਾਈਵ ਕੀਤਾ, ਰੱਖਿਆ। ਸੋ ਬੁੱਕ ਬੜੀ ਐਵੇਂ ਸਸਤਾ ਜਿਹਾ ਰੇਟ ਆ, ਸਿਰਫ ਜਿੰਨਾ ਕਿ ਉਹਦੀ ਪ੍ਰਿੰਟਿੰਗ ਤੇ ਮੇਲਿੰਗ ਤੇ ਖਰਚਾ ਆ। ਤੁਸੀਂ ਪੰਜਾਬੀ ਰੇਡੀਓ USA ਕਾਲ ਕਰ ਲਿਓ 408-272-5200 ਤੇ ਜਾਂ 408-722-7698 ਦੇ ਉੱਤੇ, ਤੇ ਤੁਹਾਨੂੰ ਤੁਸੀਂ ਜਾਂ ਤਾਂ ਫਰਿਜ਼ਨ ਵਾਲੇ ਸਟੂਡੀਓ ਤੋਂ ਵੀ ਪਿਕਅਪ ਕਰ ਸਕਦੇ ਆ, ਬੇ ਏਰੀਆ ਵਾਲੇ ਸਟੂਡੀਓ ਤੋਂ ਵੀ ਪਿਕਅਪ ਕਰ ਸਕਦੇ ਆ, ਤੇ ਅਮਰੀਕਾ ਦੇ ਵਿੱਚ ਤੁਹਾਨੂੰ ਜਿਹੜਾ ਆ ਉਹ ਆਪਾਂ ਮੇਲ ਕਰ ਦਾਂਗੇ। ਕੈਨੇਡਾ 'ਚ ਮੇਲਿੰਗ ਦਾ ਬਹੁਤ ਖਰਚਾ ਆ, ਸੋ ਜੇ ਕੋਈ ਇੱਧਰ ਆਇਆ ਤਾਂ ਇੱਧਰੋਂ ਲੈ ਕੇ ਜਾ ਸਕਦਾ। ਤਾਂ ਅਸੀਂ ਕਾਫੀ ਬੁੱਕਾਂ ਜਿਹੜੀਆਂ ਮੰਗਾਈਆਂ ਤੇ ਬਹੁਤ ਵੱਡੀ ਗਿਣਤੀ 'ਚ ਜਿਹੜੇ ਆਪਣੇ ਸਰੋਤਿਆਂ ਨੇ ਲਈਆਂ ਵੀ ਆ। ਸੋ ਸਾਰੇ ਟਰੱਕਰ ਜਿਹੜੇ ਆ ਆਪਣੀ ਟਰੱਕ ਦੇ ਵਿੱਚ ਰੱਖੋ, ਜਿਹੜੇ ਵਿਹਲਾ ਸਮਾਂ ਆ, ਚਾਹੇ 15-20-30 ਮਿੰਟ ਪੜ੍ਹੋ ਜ਼ਰੂਰ ਜੀ। ਅੱਜ ਹੀ ਸਵੇਰੇ ਜਿਹੜੇ ਆ ਕੇ ਸਾਨੂੰ ਵੀ ਦੇ ਸਕਦੇ ਬੁੱਕਾਂ, ਅਸੀਂ ਇੱਥੇ ਵਿਚਾਲੇ ਲੇਥਰਪ 'ਚ ਵੀ ਰੱਖ ਦਾਂਗੇ ਜੇ ਵਿੱਚ ਕਿਸੇ ਨੇ ਲੈਣੀ ਹੋਵੇ। ਬਿਲਕੁਲ ਬਿਲਕੁਲ, ਤੁਹਾਡੇ ਵੀ ਪਹੁੰਚਾ ਦੇਵਾਂਗੇ ਜੀ, ਜ਼ਰੂਰ ਜੀ। ਥੈਂਕ ਯੂ ਰਮਨ ਜੀ, ਥੈਂਕ ਯੂ ਹਰਜੋਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।